ਰੇਡੀਓ ਯੂਐਸਏ ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਅਪਡੇਟ ਫਾਰਮਿੰਗ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਅਪਡੇਟ ਫਾਰਮਿੰਗ ਦੇ ਵਿੱਚ ਖੇਤੀਬਾੜੀ ਦੇ ਨਾਲ ਸੰਬੰਧਿਤ ਗੱਲਬਾਤ ਕਰਨ ਦੇ ਲਈ ਇਸ ਟਾਈਮ ਜੁੜ ਚੁੱਕੇ ਨੇ ਜਸਬੀਰ ਸਿੰਘ ਸਿੱਧੂ ਜੀ, ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਦੇ ਵੱਲੋਂ। ਜਸਬੀਰ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ। ਹਾਂਜੀ ਰਾਜਕਨਵੀਰ ਜੀ, ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਪੱਗ ਸੰਸਥਾ, ਜਿਹੜੀ ਕਿ ਕਾਫੀ ਜਿਹੜੇ ਕੰਮ ਆ ਉਹ ਕਰਦੀ ਆ। ਕਾਫੀ ਨਾਨ ਪ੍ਰੋਫਿਟ ਸਿਰਮੌਰ ਜਥੇਬੰਦੀ ਆ ਜਿਹੜੀ ਕਿ ਕਿਸਾਨਾਂ ਨੂੰ ਵਿਸ਼ੇਸ਼ ਤੌਰ ਦੇ ਉੱਤੇ ਇਸ ਦੇ ਵਿੱਚ ਐਜੂਕੇਸ਼ਨ ਦੇ ਨਾਲ ਜਿਹੜੀ ਉਹ ਕਰਦੀ ਆ। ਉਹਨਾਂ ਦੇ ਲਈ ਐਡਵੋਕੇਸੀ ਐਕਟਿਵਿਜ਼ਮ ਤੱਕ ਦੀ ਵੀ ਜਿਹੜੀ ਗੱਲਬਾਤ ਕਰਦੇ ਆ। ਟੈਕਨੀਕਲ ਨੌਲੇਜ, ਐਗਰੀਕਲਚਰ ਨੌਲੇਜ, ਬਜਟਿੰਗ, ਫਾਰਮ ਮੈਨੇਜਮੈਂਟ, ਫਰਟੀਲਾਈਜ਼ਰਸ, ਹੋਰ ਸਾਰੀਆਂ ਚੀਜ਼ਾਂ ਦੇ ਵਿੱਚ ਇਹ ਮਦਦ ਕਰਦੇ ਆ। ਤੁਸੀਂ ਵੀ ਪੱਗ ਆਰਗੇਨਾਈਜੇਸ਼ਨ ਦੇ ਮੈਂਬਰ ਬਣ ਸਕਦੇ ਹੋ। ਉਸ ਦੇ ਲਈ ਤੁਸੀਂ ਇਹਨਾਂ ਦੇ ਨਾਲ ਇਹਨਾਂ ਦੀ ਵੈਬਸਾਈਟ ਦੇ ਜ਼ਰੀਏ ਸੰਪਰਕ ਕਰ ਸਕਦੇ ਹੋ pugusa.com ਦੇ ਉੱਤੇ। ਨਾਲ ਹੀ ਸਪਾਂਸਰ ਕਰਦੇ ਨੇ ਹਾਰਵੀ ਨਿੱਜਰ ਕ੍ਰੌਪ ਇੰਸ਼ੋਰੈਂਸ ਵਾਲੇ। ਇਹ ਪਿਛਲੇ 35 ਸਾਲਾਂ ਤੋਂ ਕ੍ਰੌਪ ਦੀ ਇੰਸ਼ੋਰੈਂਸ ਕਰਦੇ ਆ ਰਹੇ ਹਨ। ਸਭ ਤੋਂ ਵਧੀਆ ਗੁੱਡ ਕੰਪਨਸੇਸ਼ਨ ਤੁਹਾਨੂੰ ਦਿਵਾਉਣ ਦੇ ਵਿੱਚ, ਸਭ ਤੋਂ ਵੱਧ ਕੰਪਨਸੇਸ਼ਨ ਦਿਵਾਉਣ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਪੰਜਾਬੀ ਦੇ ਵਿੱਚ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਕ੍ਰੌਪ ਇੰਸ਼ੋਰੈਂਸ ਬਾਰੇ ਜਾਣਕਾਰੀ ਲਈ ਇਹਨਾਂ ਦੇ ਨਾਲ ਸੰਪਰਕ ਕਰੋ 559 288 1908 5592881908। ਇਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਜੇ ਤੁਸੀਂ ਵੀ ਜਿਹੜਾ ਪੰਜਾਬੀ ਰੇਡੀਓ ਯੂਐਸਏ ਦਾ ਪ੍ਰੋਗਰਾਮ ਅਪਡੇਟ ਫਾਰਮਿੰਗ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜਸਬੀਰ ਜੀ ਗੱਲਬਾਤ ਸ਼ੁਰੂ ਕਰਦੇ ਹਾਂ। ਤੇ ਦਿਨ ਲੱਗੇ ਆ, ਸੋਹਣੇ ਦਿਨ ਲੱਗ ਰਹੇ ਆ, ਤੇ ਕਿੱਦਾਂ ਦੀ ਚੱਲ ਰਹੀ ਹੈ ਜੀ ਫਾਰਮ ਦੇ ਵਿੱਚ ਇਸ ਟਾਈਮ? ਚਹਿਲ ਪਹਿਲ ਪੂਰੀ ਹੈ ਜੀ? ਹਾਂਜੀ ਕਰਨਵੀਰ, ਇਸ ਵਕਤ ਤਾਂ ਸਾਰੇ ਬਹੁਤ ਬਿਜ਼ੀ ਆ। ਸਾਰਿਆਂ ਦਾ ਕੰਮ ਐਨ ਸਿਰ ਦੇ ਉੱਪਰ ਦੀ ਫਿਰਦਾ ਜੀ। ਜੋ 2-3 ਮਹੀਨਿਆਂ ਦੀ ਡਿਲੇ ਹੋ ਰਹੀ ਸੀ ਉਹ ਇੱਕਦਮ ਜਾਂਦੀ ਹੁਣ ਇਕੱਠੀ ਹੋ ਕੇ ਆਈ ਆ। ਕਿਉਂ ਇੱਕ ਤਾਂ ਜੋ ਕ੍ਰਾਪ ਆ ਗਿਆ ਸੈੱਟ ਕਰਨਾ ਉਹਨੂੰ, ਦੂਜਾ ਜੋ ਮੀਂਹ ਕਾਫੀ ਐਰਕੀ ਪਏ ਆ, ਜਿੰਨਾ ਵੀਡਸ ਹੋਈਆਂ ਉਹਨਾਂ ਦੀਆਂ ਘਾਹ ਦੀਆਂ ਸਪਰੇਆਂ ਕਰਨੀਆਂ, ਮੈਨੇਜ ਕਿ ਉਹ ਕਰਨਾ। ਟਾਈਮ ਥੋੜਾ ਕਰਕੇ ਨਾ ਉਹ ਥੋੜੇ ਟਾਈਮ ਦੇ ਵਿੱਚ ਭੱਜ ਨੱਠ ਸਭ ਨੂੰ ਬਹੁਤ ਹੋ ਰਹੀ ਆ। ਠੀਕ ਹੈ। ਹਾਂਜੀ ਸੋ ਰਾਈਟ ਨਾਓ ਫਿਰ ਆਪਾਂ ਜੇ ਦੇਖੀਏ ਕਰੰਟਲੀ ਕਿਸ ਚੀਜ਼ ਦੀ ਚੱਲ ਰਹੀ ਆ? ਵੀ ਪਾਣੀ ਪੂਣੀ ਲੱਗ ਰਿਹਾ, ਫਰਟੀਲਾਈਜ਼ਰ ਪੈ ਰਿਹਾ ਆ, ਜਾਂ ਸਪਰੇਆਂ ਵਗੈਰਾ ਚੱਲ ਰਹੀਆਂ? ਕੀ ਚੱਲ ਨਹੀਂ, ਰਿਹਾ ਇਸ ਵਕਤ ਸਾਰਾ ਕੁਝ ਹੀ ਸਾਈਮਲਟੇਨੀਅਸਲੀ ਚੱਲ ਰਿਹਾ ਇਕੱਠੇ। ਠੀਕ ਹੈ, ਓਕੇ। ਜੋ ਬਦਾਮਾਂ ਦਾ ਦੇਖੋ ਕ੍ਰਾਪ ਆਲਰੇਡੀ ਜਿਹੜੇ ਨਟਸ ਬਣਨੇ ਉਹ ਸੈੱਟ ਹੋ ਗਏ ਆ। ਹੁਣ ਇਸ ਵਕਤ ਕਈਆਂ ਤੇ ਰਿਪੋਰਟਸ ਵੀ ਆ ਰਹੀਆਂ ਜਿਹੜੀਆਂ ਬਿਮਾਰੀਆਂ ਲੱਗਦੀਆਂ। ਇੱਥੇ ਇੱਕ ਲੌਂਗ ਫੁੱਟਡ ਸਟਿੰਕ ਬਗ ਕਹਿ ਦਿੰਦੇ ਆ, ਉਹ ਵੀ ਕਈ ਖੇਤਾਂ 'ਚ ਸਪਾਟ ਕੀਤਾ ਗਿਆ ਗਾ ਆਲਰੇਡੀ, ਹੈ ਨਾ। ਉਹ ਜਦੋਂ ਬਦਾਮ ਥੋੜੇ ਜਿਹੇ ਸਾਫਟ ਹੁੰਦੇ ਆ ਉਹਨਾਂ ਦੀ ਨੀਡਲ ਪੈਨੇਟ੍ਰੇਟ ਕਰਕੇ ਉਹ ਬਦਾਮ ਨੂੰ ਜਾਂਦੀ ਡੈਮੇਜ ਕਰ ਦਿੰਦੀ ਆ, ਉਹ ਡਿੱਗ ਪੈਂਦਾ ਗਾ। ਠੀਕ ਹੈ। ਉਹ ਵੀ ਕਈ ਖੇਤਾਂ 'ਚ ਕਾਫੀ ਥਾਵਾਂ ਤੇ ਨੋਟਿਸ ਹੋਇਆ। ਤੇ ਉਦੋਂ ਬਾਅਦ ਜਾਣੀ ਦੀ ਹੁਣ ਉਹਦੀਆਂ ਸਪਰੇਆਂ ਵੀ ਹੋਣਗੀਆਂ ਇਨਸੈਕਟੀਸਾਈਡ ਦੀਆਂ, ਹੈ ਨਾ। ਤੇ ਜੋਰੋ ਜੋਰੀ ਪਾਣੀ ਵੀ ਲੱਗ ਰਿਹਾ ਹੈਗਾ। ਕਾਫੀ ਚੀਜ਼ਾਂ ਨੋਟਿਸ ਹੋਈਆਂ ਕਿ ਐਰਕੀ ਕ੍ਰਾਪ ਲਾਈਟ ਆ, ਹੈ ਨਾ, ਸਾਰੇ ਪਾਸੇ ਹੀ, ਪਰ ਸਾਈਜ਼ ਕਾਫੀ ਵੱਡਾ ਗਾ, ਹੈ ਨਾ। ਕਿਉਂ ਟਰੀ ਜ਼ੋਰ ਪਾਊਗਾ ਉਹਨੇ ਦੇ ਉੱਤੇ, ਟਰੀ ਜ਼ੋਰ ਪਾਊਗਾ, ਪਰ ਉਹ ਐਕਚੁਅਲ ਸੈੱਟ ਜਾ ਕੇ ਗਾਹਾਂ ਹੋਣਾ। ਹੁਣ ਜਿਹੜੇ ਤਾਂ ਖੇਤ ਜਿਨ੍ਹਾਂ ਦੇ ਵਿੱਚ ਪ੍ਰੋਪਰ ਚੀਜ਼ਾਂ ਹੈਗੀਆਂ ਉਹਨਾਂ ਨੇ ਤਾਂ ਉਹ ਨਟ ਨੂੰ ਸਾਲਿਡ ਕਰ ਦੇਣਾ। ਤੇ ਜਿੱਥੇ ਇਸ਼ੂਜ਼ ਆਉਂਦੇ ਆ ਜਿਹੜੇ ਉਹਨੂੰ ਪੋਟੈਸੀਅਮ ਹੋਰ ਚੀਜ਼ਾਂ ਵਿੱਚ ਪਾ ਕੇ ਜਿਨ੍ਹਾਂ ਦੇ ਨਾਲ ਉਹ ਨਟ ਸਾਲਿਡ ਬਣਦਾ ਗਾ, ਪੋਟੈਸੀਅਮ ਹੋਇਆ ਕਿੱਦਾਂ ਦਾ ਡਿਫਰੈਂਟ ਤਰੀਕਿਆਂ ਦੇ ਆ, ਤੇ ਉੱਥੇ ਫਿਰ ਜਾਂਦੀ ਉਹ ਚਾਹੇ ਤਾਂ ਉਹਦਾ ਵੇਟ ਕਾਫੀ ਵੱਧ ਜਾਣਾ, ਉੱਥੋਂ ਸਾਈਜ਼ ਡਿਟਰਮਨ ਹੋ ਜਾਂਦਾ, ਹੈ ਨਾ। ਪਹਿਲਾਂ ਦੇਖਣ ਨੂੰ ਵੱਡਾ ਲੱਗਦਾ, ਫਿਰ ਸੁੰਗੜ ਜਾਂਦਾ, ਕਈ ਪਿਲ ਜੇ ਕਰਨ ਲੱਗ ਜਾਂਦੇ ਆ। ਸੋ ਜਿਹੜੇ ਹੁਣ ਨੈਕਸਟ 2 ਮਹੀਨੇ ਆ ਉਹ ਬਹੁਤ ਕਾਫੀ ਕਰੂਸ਼ਲ ਆ ਜਾਣੀ ਦੀ। ਇਹਦੇ ਵਿੱਚ ਸਾਰਾ ਕੁਝ ਜਿਹੜਾ ਕੰਟਰੋਲ ਹੋ ਗਿਆ, ਸਾਰੀ ਜਾਣੀ ਦੀ ਖੇਤੀਬਾੜੀ ਦਾ ਉੱਥੇ ਆ ਕਿ ਇੰਨਾ ਹੈ ਵੀ ਜਾਣੀ ਦੀ ਹੁਣ ਰਿਪੋਰਟਸ ਵੀ ਆਉਣੀਆਂ ਸ਼ੁਰੂ ਹੋ ਗਈਆਂ। ਕਿੱਦਾਂ ਦੀਆਂ ਆ ਰਹੀਆਂ ਨੇ ਰਿਪੋਰਟਸ? ਬਦਾਮਾਂ ਦੀ ਰਿਪੋਰਟ ਜਿਹੜੀ ਪਹਿਲੀ ਇੰਡੀਕੇਸ਼ਨ ਆ ਉਹ ਜਿੱਦਾਂ ਅੱਗੇ ਪੁਰਾਣੀਆਂ ਹੁੰਦੀਆਂ ਸੀ 3 ਬਿਲੀਅਨ ਵੀ ਟੱਪ ਗਏ ਸੀ, 3.2 ਵੀ ਕਹਿੰਦੇ ਹੁੰਦੇ ਸੀ, ਕੈਰੀ ਓਵਰ ਵੀ ਇਨਵੈਂਟੋਰੀ ਬਹੁਤ ਸੀ। ਹੁਣ ਇਸ ਵਕਤ 2.29 ਦੱਸ ਰਹੇ ਆ। ਠੀਕ ਹੈ। ਹਾਂ, ਪਰ ਐਕਚੁਅਲੀ ਜਿਹੜਾ ਖੇਤਾਂ ਦੇ ਵਿੱਚ ਸਾਰਿਆਂ ਦਾ
ਕੰਸੈਂਸਸ ਆ, ਲੋਕੀ ਦੇਖਦੇ ਆ ਵੀ 2 ਬਿਲੀਅਨ ਦੇ ਆਲੇ ਦੁਆਲੇ ਰਹਿ ਜਾਣੀ ਆ, ਠੀਕ ਹੈ। ਹਨਾ। ਉਹਦੇ ਨਾਲ ਜਿੰਨੀ ਇਨਵੈਂਟੋਰੀ ਆ ਉਹ ਡਿਪਲੀਟ ਹੋ ਜਾਂਦੀ ਆ ਤੇ ਪ੍ਰਾਈਸਸ ਵੀ ਥੋੜੀਆਂ ਜੀਆਂ ਵਧਣੀਆਂ ਸ਼ੁਰੂ ਹੋ ਗਈਆਂ। ਸੋ ਫਿਰ ਕ੍ਰੌਪ ਪ੍ਰਾਈਸਿਸ ਕੀ ਚੱਲਦੀਆਂ ਹਨਾ ਹੁਣ? ਕ੍ਰੌਪ ਪ੍ਰਾਈਸਸ ਇਸ ਵਕਤ ਜਾਂਦੀ ਪਹਿਲਾਂ ਵਧੀਆਂ ਸੀ, ਫੇਰੇ ਠਾਈਆਂ, ਓਕੇ, ਹਨਾ, ਠੀਕ ਆ। ਤੇ ਉਹੀ $2 ਤੋਂ ਟੱਪ ਗਈਆਂ ਸੀ ਹਾਂਜੀ, ਜਿਹੜੀਆਂ ਇਨੀਸ਼ੀਅਲ ਦੀਆਂ, ਤੇ ਬਾਕੀ ਵੀ ਉਦਾਂ ਉਸ ਹਿਸਾਬ ਨਾਲ, ਹਨਾ, ਉਹ ਐਡਜਸਟ ਕਰ ਰਹੀਆਂ ਗੀਆਂ, ਹਨਾ। ਤੇ ਐਕਚੁਅਲ ਜਿਹੜੀ ਡਿਟਰਮੀਨੇਸ਼ਨ ਹੁੰਦੀ ਅਗਲੇ 2 ਮਹੀਨਿਆਂ 'ਚ ਸਾਰਾ ਹੋ ਜਾਣਾ, ਪਤਾ ਲੱਗਣਾ ਹਨਾ। ਹੈ। ਪਰ ਓਵਰਆਲ ਕ੍ਰਾਪ ਘੱਟ ਕਰਨ ਕਰਕੇ ਕਿ ਜਦੋਂ ਇਨਵੈਂਟੋਰੀ ਘੱਟ ਹੋਵੇ ਫਿਰ ਉੱਥੇ 1-2 ਚੀਜ਼ਾਂ ਹੁੰਦੀਆਂ ਗੀਆਂ। ਇੱਕ ਤਾਂ ਬਈ ਚਾਹੇ ਤਾਂ ਜਿਹੜੇ ਵੇਚਣ ਵਾਲੇ ਆ, ਜਿਨ੍ਹਾਂ ਨੂੰ ਫਾਰਮਰਸ ਵੇਚਦੇ ਆ, ਉਹ ਬੈਨੀਫਿਟ ਸਾਰਾ ਲੈ ਜਾਂਦੇ ਆ, ਤੇ ਥੋੜਾ ਘਣਾ ਫਾਰਮਰਾਂ ਨੂੰ ਵੀ ਮਿਲ ਜਾਏਗਾ, ਮਾੜਾ ਮੋਟਾ ਟ੍ਰਿਕਲ ਡਾਊਨ ਟ੍ਰਿਕਲ ਡਾਊਨ ਹੋਊਗਾ, ਹਨਾ। ਵੀ ਜਾਂਦੀ ਅੱਗੇ ਅੰਡਰ ਵਾਟਰ ਸੀਗੇ, ਹੁਣ ਥੋੜਾ ਜਿਹਾ ਜਾਂਦੇ ਨੱਕ ਮਾੜਾ ਜਿਹਾ ਉੱਪਰ ਆਉਂਦਾ ਦਿਸਣਾ ਸ਼ੁਰੂ ਹੋਇਆ ਵੀ ਸਾਹ ਆ ਜਾਏਗਾ। ਚਲੋ ਇਹ ਸੀਜ਼ਨ ਹੋ ਸਕਦਾ ਵੀ ਫਿਰ ਇਸ ਪੱਖ ਤੋਂ ਬਲੈਸਿੰਗ ਇਨ ਡਿਸਗਾਈਜ਼ ਕਹਿ ਸਕਦੇ ਵੀ ਜਿੰਨੇ ਵੀ ਵੈਦਰ ਇਵੈਂਟਸ ਹੋਈਆਂ ਆ ਵੀ ਇਹ ਚੱਕ ਦੇਣਗੀਆਂ ਇਹਨਾਂ ਸਾਰਿਆਂ ਨੂੰ ਥੋੜਾ ਜਿਹਾ। ਨੇਚਰ ਦੇ ਰੂਲਸ ਆ, ਜੇ ਪੁਰਾਣੀ ਹਿਸਟਰੀ ਦੇਖੋ, ਇਹ ਸਾਈਕਲ ਆ, ਸਾਈਕਲ ਆਉਂਦੇ ਰਹਿੰਦੇ ਆ, ਹਨਾ। ਜਿਹੜੇ ਜਾਣੀ ਦੀ ਤੁਸੀਂ ਸਾਈਕਲਾਂ ਦੇ ਨਾਲ ਚੱਲਦੇ ਆ ਉਹ ਲੌਂਗ ਟਰਮ ਕੱਢ ਜਾਂਦੇ ਆ, ਜਿਹੜੇ ਜਾਣੀ ਦੀ ਤੁਸੀਂ ਅਗਰੈਸਿਵ ਹੋ ਜਾਂਦੇ ਆ ਕਿਸੇ ਚੀਜ਼ ਤੇ, ਉਹ ਮੁੜ ਕੇ ਫਿਰ ਮਾਰ ਖਾਂਦੇ ਆ, ਹਨਾ। ਸੋ ਇਸ ਵਕਤ ਸਾਈਕਲ ਕਾਫੀ ਹੁਣ ਈਵਨ ਗ੍ਰੇਪਸ ਵੀ ਆ, ਗ੍ਰੇਪਸ ਦਾ ਵੀ ਭਾਅ ਉੱਥੇ ਹੀ 1800 ਕੋਈ 1900 ਕਹਿੰਦਾ, ਪ੍ਰਾਈਵੇਟਲੀ ਉਦੋਂ ਵੀ ਥੋੜਾ ਜਿਹਾ ਜ਼ਿਆਦਾ ਦੇ ਦਿੰਦੇ ਆ, ਠੀਕ ਹੈ। ਤੇ ਉਹ ਵੀ ਜਾਣੀ ਦੀ ਪੂਰਾ ਇਸ ਵਕਤ ਟਾਈਮ ਆ ਸਾਰਾ ਵੀ ਜਿਹੜਾ ਉਸ ਨੂੰ ਕੰਟਰੋਲ ਕਰਨਾ, ਉਸ ਦਾ ਜਿਹੜਾ ਪਾਣੀ ਦਾ ਤੇ ਜਿਹੜਾ ਉਹਦੇ ਨਿਊਟ੍ਰੀਸ਼ਨ ਦਾ ਪ੍ਰੋਗਰਾਮ ਆ, ਉਹ ਹੁਣ ਡਿਟਰਮਿਨ ਕਰ ਦਿੰਦਾ ਵੀ ਉਹਨਾਂ ਦੀ ਯੀਲਡ ਕ੍ਰਾਪ ਕਿੱਦਾਂ ਦਾ ਹੋਊ, ਕੀ ਹੋਊ, ਹਨਾ। ਆ ਵੀ ਕਾਫੀ ਮੈਂ ਖੇਤਾਂ ਦੇ ਵਿੱਚ ਵੀ ਜਾ ਕੇ ਦੇਖਿਆ, ਹਨਾ, ਕ੍ਰਾਪ ਸੋਹਣਾ ਗ੍ਰੇਪਾਂ ਦਾ ਸੈੱਟ ਹੋਇਆ ਪਿਆ। ਆਪਾਂ ਜਦੋਂ ਬਦਾਮਾਂ ਦੀ ਗੱਲ ਕਰ ਰਹੇ ਸੀਗੇ ਜਸਵੀਰ ਜੀ, ਵੀ ਤੁਹਾਨੂੰ ਜਿਹੜੇ ਕਿਸਾਨ ਆ ਉਹ ਫੀਡਬੈਕ ਕੀ ਦੇ ਰਹੇ ਆ, ਜਿਹੜੇ ਕਹਿੰਦੇ ਵੀ ਭਾਈ ਸਾਡਾ ਤਾਂ ਕ੍ਰੌਪ ਘੱਟ ਸੈੱਟ ਹੋਇਆ, ਇਸ ਵਾਰ ਅਸੀਂ ਘੱਟ ਜ਼ੋਰ ਲਾਈਏ, ਇੱਦਾਂ ਦੀ ਗੱਲ ਆ ਰਹੀ ਆ, ਜਾਂ ਨਾਲ ਤੁਹਾਡੀ ਕੀ ਸਲਾਹ ਆ ਵੀ ਕਿਉਂਕਿ ਜਸਟ ਨਾਟ ਅਬਾਊਟ ਦਿਸ ਸੀਜ਼ਨ, ਅਗਲਾ ਸੀਜ਼ਨ ਵੀ ਆਉਣਾ ਹੀ ਆ? ਹਾਂ, 1-2 ਚੀਜ਼ਾਂ ਹੈਗੀਆਂ ਗੀਆਂ ਕਿ ਆਈ ਥਿੰਕ ਜਿੰਨਾ ਆਪਣਾ ਓਪਨ ਡਾਇਲਾਗ ਹੋਈ ਜਾਂਦਾ ਗਾ, ਹਨਾ, ਜਿੰਨਾ ਗਰੁੱਪਸ ਦੇ ਵਿੱਚ ਵੀ ਹੁੰਦਾ, ਉੱਦਾਂ ਵੀ ਜਦੋਂ ਫਾਰਮਰ ਇਕੱਠੇ ਹੋ ਕੇ ਇੱਕ ਦੂਜੇ ਨਾਲ ਕਰਦੇ ਆ, ਉਹਦਾ ਇਹ ਆ ਕਿ ਤੁਸੀਂ ਲੌਂਗ ਟਰਮ ਪਲੇ ਦੇ ਵਿੱਚ ਆ ਕਿ ਸ਼ੋਰਟ ਟਰਮ 'ਚ ਆ। ਜੇ ਤਾਂ ਤੁਸੀਂ ਲੌਂਗ ਟਰਮ ਪਲੇ ਖੇਤੀ ਦੇ ਵਿੱਚ ਹੈਗੇ ਆ, ਫਿਰ ਤਾਂ ਤੁਹਾਨੂੰ ਜਾਣੀ ਦੀ ਜਿਹੜੀ ਚੀਜ਼ ਪ੍ਰੋਡਿਊਸ, ਜਿਹੜੀ ਇਨਕਮ ਦਿੰਦੀ, ਉਹ ਟਰੀ ਆ ਚਾਹੇ ਵਾਈਨਸ ਆ, ਉਹਦੀ ਟੇਕਰ ਕਰਨੀ ਪੈਣੀ ਆ। ਜਿਹੜੀ ਚੀਜ਼ ਉਹਨਾਂ ਨੂੰ ਚਾਹੀਦੀ ਆ ਉਹ ਪਾਉਣੀ ਪੈਣੀ ਆ। ਹਾਂ, ਘੱਟ ਪਾ ਦਿਓ, ਉੱਥੇ ਤੁਸੀਂ ਆਪਦੇ PCA ਨਾਲ ਹੋਰ ਵੀ ਜਿਹੜੇ ਐਗਰੋਨੋਮਿਸਟ ਆ, ਸਪੈਸ਼ਲਿਸਟ ਆ ਐਗ ਦੇ, ਉਹਨਾਂ ਨਾਲ ਬਹਿ ਕੇ ਪ੍ਰੋਗਰਾਮ ਬਣਾ ਸਕਦੇ ਆ ਵੀ ਜਾਣਦੀ ਅਸੀਂ ਕਿੱਥੇ ਕਾਸਟ ਕੱਟ ਕਰ ਸਕਦੇ ਆ, ਤੇ ਅਗਲੇ ਸਾਲ ਨੂੰ ਜੇ ਅਸੀਂ ਯੀਲਡ ਵਧਾਉਣੀ ਹੋਵੇ ਤੇ ਉਹਦੇ ਵਿੱਚ ਕੀ ਕਰ ਸਕਦੇ ਆ, ਕਿਹੜਾ ਪ੍ਰੋਗਰਾਮ ਅਸੀਂ ਅਡਾਪਟ ਕਰ ਸਕਦੇ ਆ। ਪਰ ਜਨਰਲੀ ਹੋਇਆ ਵਿਆ ਕੀ ਆ ਕਿ ਆਪਣੇ ਐਰਕੀ ਮੀਂਹ ਦੇ ਨਾਲ ਜਿਹੜਾ ਸੋਇਲ ਆ ਉਹ ਵੀ ਚੇਂਜ ਹੋਇਆ ਵਿਆ, ਉਹਦਾ ਨੇਚਰ ਚੇਂਜ ਹੋ ਗਿਆ, ਨੇਚਰ 'ਚ ਉਹਦੀ ਵੀ ਕਈ ਕੁਆਲਿਟੀ ਚੰਗੀ ਹੋ ਗਈ ਆ, ਤੇ ਕਈ ਹੈਗਾ ਜਿਹੜਾ ਤੁਹਾਡੇ ਉਹ ਡਿਪਲੀਟ ਵੀ ਹੋ ਗਏ ਆ। ਅੱਛਾ, ਹੈਨਾ। ਹਾਂ, ਉਹਦੇ ਲਈ ਜਿਹੜਾ ਹੁਣ ਪਹਿਲੇ ਟਿਸ਼ੂ ਟੈਸਟ ਆ ਰਹੇ ਆ, ਉਹਨਾਂ ਉਹ ਬਹੁਤ ਹੀ ਚੀਜ਼ਾਂ ਦੱਸ ਰਹੇ ਆ, ਉਹਨਾਂ ਵਿੱਚ ਕੀ ਆ, ਸੋ ਬਹੁਤ ਇੰਪੋਰਟੈਂਟ ਆ ਇਹ ਜਿਹੜੇ ਟਿਸ਼ੂ ਟੈਸਟ ਹੋ ਰਹੇ ਆ, ਬਹੁਤ ਆ ਵੀ ਜਾਂਦੀ। ਜੇ ਕਿਸੇ ਨੇ ਟਿਸ਼ੂ ਟੈਸਟ ਨਹੀਂ ਕਰਾਏ, ਹੈਨਾ, ਹੁਣ ਬਦਾਮਾਂ ਦੇ ਇਸ ਵਕਤ ਹੋ ਰਹੇ ਆ, ਗ੍ਰੇਪਾਂ ਦਾ ਹੋਰ ਹਫ਼ਤੇ ਤੱਕ ਹੋ ਜਾਊਗਾ, ਵੀ ਉਹ ਬਹੁਤ ਹੀ ਜ਼ਰੂਰੀ ਆ, ਇੰਪੋਰਟੈਂਟ ਆ। ਜੇ ਜਿਨ੍ਹਾਂ ਦੇ ਮਾੜੇ ਮੋਟੇ ਪੱਤੇ ਕੋਈ ਦੱਸ ਰਹੇ ਆ ਵੀ ਕਲਰ ਠੀਕ ਨਹੀਂ ਗਾ, ਉਹ ਵੀ ਗਾਹਾਂ ਨੂੰ ਜਾ ਕੇ ਜਦੋਂ ਗਰਮੀ ਥੋੜੀ ਜਿਹੀ ਜ਼ਿਆਦਾ ਹੋਈ, ਉਹਨਾਂ ਦੇ ਇਸ਼ੂ ਹੋਣ ਤੋਂ ਪਹਿਲਾਂ ਹੀ ਉਹ ਐਡਰੈਸ ਕਰ ਲੈਣੇ ਚਾਹੀਦੇ ਆ, ਹੈਨਾ। ਤੇ ਜਿਹੜੀਆਂ ਅੱਗੇ ਵੀ ਆਪਾਂ ਸਾਰੀਆਂ ਗੱਲਾਂ ਬਾਤਾਂ ਕੀਤੀਆਂ, ਜਿਹਦੇ ਵਿੱਚ ਬਈ ਇਹ ਕੰਬਾਈਨ ਰੋਲ ਆ, ਹੈਨਾ, ਚਾਹੇ ਪਲਾਂਟ ਹੋ ਗਿਆ, ਟਰੀ ਹੋ ਗਿਆ, ਕੋਈ ਵਾਈਨ ਹੋ ਗਈ ਆ, ਉਹਨਾਂ ਦਾ ਜਿਹੜਾ ਜਾਣੀ ਦੀ ਪਾਣੀ ਤੇ ਮਿੱਟੀ ਦੇ ਨਾਲ ਰਿਸ਼ਤਾ ਗਾ, ਤੇ ਉਹ ਬੈਲੈਂਸ ਤਿੰਨੇ ਸਾਰੀਆਂ ਚੀਜ਼ਾਂ ਕਿੱਦਾਂ ਕਰਨੀਆਂ, ਉਹ ਬਹੁਤ ਹੀ ਜ਼ਰੂਰੀ ਆ, ਹੈਨਾ। ਉਹ ਇੱਥੇ ਕੈਲੀਫੋਰਨੀਆ 'ਚ ਵੇਰੀਏਸ਼ਨਸ ਬਹੁਤ ਆ,
ਹੈ ਨਾ। ਇਉਂ ਨਹੀਂ ਵੀ ਜੇ ਕਹਿ ਦਿਓ ਵੀ ਤੁਹਾਡੇ ਗੁਆਂਢੀ ਦੇ ਜ਼ਿਆਦਾ ਹੁੰਦੀ ਆ ਵੀ ਉਹ ਜ਼ਿਆਦਾ ਮਿਹਨਤ ਕਰਦਾ ਗਾ, ਉਹਦਾ ਇਹ ਮਤਲਬ ਨਹੀਂ ਗਾ। ਉਹਦੀ ਚਲੋ ਕਿਸਮਤ ਹੀ ਚੰਗੀ ਆ ਕਿ ਉਹਨੂੰ ਜ਼ਮੀਨ ਉੱਦਾਂ ਦੀ ਉਹਨੇ ਖਰੀਦ ਲਈ, ਸੋਇਲ ਉਦਾਂ ਹੈ ਦੀ ਨਾ, ਆ। ਸੋਇਲ ਉੱਦਾਂ ਦੀ ਖਰੀਦ ਲਈ, ਬੂਟੇ ਉੱਦਾਂ ਦੇ ਲਾ ਲਏ, ਉਹਦੇ ਜੜ ਉੱਦਾਂ ਦੀ ਸੀ। ਜਿੱਦਾਂ ਆਪਣੇ ਟਿਊਡਰ ਨਰਸਰੀ ਵਾਲੇ ਆਏ ਸੀ ਪੌਲ ਹੋਣੀ, ਉਹਨਾਂ ਨੇ ਵੀ ਜਾਣਦੀ ਜੜ੍ਹਾਂ ਦੇ ਰੂਟ ਸਿਸਟਮ ਬਾਰੇ ਦੱਸਿਆ ਦੱਸਦੇ ਸੀ। ਸੀਗਾ। ਉਹ ਚੀਜ਼ਾਂ ਸਾਰੀਆਂ ਹੁਣ ਉਹ ਪਲੇ ਕਰਦੀਆਂ ਲੌਂਗ ਟਰਮ ਲਈ, ਹੈ ਨਾ। ਸੋ ਉਹ ਜਿਹੜਾ ਇੱਦਾਂ ਦੀਆਂ ਗੱਲਾਂ, ਸੈਮੀਨਾਰ ਸੀ ਇੱਥੇ, ਜਦੋਂ ਕਿਸਾਨ ਮੇਲਾ ਵੀ ਲਾਇਆ, ਉੱਥੇ ਵੀ ਇਹ ਕਾਫੀ ਡਿਸਕਸ਼ਨਸ ਹੋਈਆਂ ਸੀ। ਸੋ ਜੇ ਉਹਨਾਂ ਨੇ ਪਹਿਲੇ ਦੇਖੋ ਇਹ ਚੀਜ਼ ਹੈ, ਜਿੱਦਾਂ ਤੁਸੀਂ ਕਿਹਾ ਵੀ ਲੌਂਗ ਰੋਲ ਆ, ਲੌਂਗ ਟਾਈਮ ਦੇ ਵਿੱਚ ਇਹ ਚੀਜ਼ਾਂ ਚੱਲਦੀਆਂ ਆ। ਜੇ ਤੁਸੀਂ ਪਹਿਲਾਂ ਕੱਟ ਕੀਤੇ ਆ ਕਾਰਨਰਸ, ਉਹ ਦਿਖਣੇ ਸ਼ੁਰੂ ਹੋ ਜਾਣੇ, ਉਹ ਦਿਸਣੇ ਸ਼ੁਰੂ ਹੋ ਜਾਣੇ, ਆਲਰੇਡੀ ਦਿਸੀ ਜਾਂਦੇ ਆ। ਐਰਕੀ ਦੋ ਚੀਜ਼ਾਂ ਹੋਈਆਂ ਗੀਆਂ, ਇੱਕ ਤਾਂ ਬਈ ਜਿੱਥੇ ਨੇਚਰ ਨੇ ਜਾਂਦੀ ਇਫੈਕਟ ਕਰਤਾ, ਗੜੇ ਜ਼ਿਆਦਾ ਪੈ ਗਏ, ਉਹ ਤਾਂ ਡਿੱਗੀ ਪਏ ਆ, ਹੈ ਨਾ। ਉਹ ਤੁਹਾਡੇ ਨੇਬਰ ਦੇ ਕਈ ਵਾਰੀ ਠੀਕ ਲੱਗਦੇ ਆ, ਤੁਹਾਡੇ ਮਾੜੇ ਹੁੰਦੇ ਆ, ਹੈ ਨਾ। ਸੋ ਉਹ ਤਾਂ ਨੇਚਰ ਇਫੈਕਟ ਆ। ਇੱਕ ਹੈਗਾ ਗਾ ਵੀ ਜਿਨ੍ਹਾਂ ਨੇ ਸ਼ੋਰਟਕਟਸ ਕਰਨ ਦੀ ਕੋਸ਼ਿਸ਼ ਕੀਤੀ, ਵੀ ਜਾਣਦੀ ਵੀ ਖੇਤੀ ਦੇ ਵਿੱਚ ਪ੍ਰਾਈਸ ਘੱਟ ਸੀ, ਆਹ ਸੀ, ਉਹ ਵੀ ਸਫਰ ਕਰ ਰਹੇ ਆ, ਹੈ ਨਾ। ਫਿਰ ਉਹ ਡਬਲ ਸਫਰ ਹੋ ਜਾਂਦਾ। ਹਾਂ, ਜਦੋਂ ਮਾਰਕੀਟ ਕਿਉਂ ਮਾਰਕੀਟ ਮੋਸਟਲੀ ਕੈਪੀਟਲਿਜ਼ਮ ਦੇ ਵਿੱਚ ਸਪਲਾਈ, ਜਿੰਨੀ ਡਿਮਾਂਡ ਸਪਲਾਈ ਦੀ ਇਕੁਏਸ਼ਨ ਆ, ਹੈ ਨਾ, ਉੱਥੇ ਫਿਰ ਇਸ ਵਕਤ ਜੋ ਜਾਣੀ ਦੀ ਚੱਲ ਰਿਹਾ ਗਾ, ਉਸੇ ਹਿਸਾਬ ਨਾਲ ਹੀ ਹੋਣਾ ਗਾ, ਜਿਹੜਾ ਕਿ ਜਾਣੀ ਤੁਸੀਂ ਉਹਨੂੰ ਵਾਚ ਕਰਨਾ ਪੈਣਾ। ਸੋ ਮੋਸਟਲੀ ਜਾਣੀ ਦੀ ਇਸ ਵਕਤ ਗ੍ਰੇਪਸ ਦਾ ਕ੍ਰਾਪ ਕਾਫੀ ਹਾਈ ਸੈੱਟ ਹੋਇਆ ਵਾ ਲੱਗਦਾ, ਠੀਕ ਹੈ ਨਾ। ਤੇ ਆਲਮੰਡਸ ਘੱਟ ਹੋਣਗੇ, ਹੈ ਨਾ। ਵਾਲਨਟਸ ਉੱਥੇ ਉਹਨਾਂ ਦੀ ਪ੍ਰਾਈਸਿਸ ਇੰਨੀਆਂ ਘੱਟ ਆ ਕਿ ਉਹ ਇਸੇ ਲਈ ਜਾਣੀ ਦੀ ਡਾਲਰ ਪਾਰ ਕਰੂਗਾ ਕਿ ਨਹੀਂ ਵਾਲਨਟ? ਡਾਲਰ ਤਾਂ ਜਿੱਦੇ ਹੋਏ ਉਹਦੇ ਮੇਰਾ ਖਿਆਲ ਸਾਰੇ ਭੰਗੜੇ ਪਾਉਣਗੇ। ਇਸ ਵਕਤ ਉਹਨਾਂ ਦਾ ਕਾਸਟ ਆ ਜਿਹੜਾ 60-65 ਸੈਂਟ ਸਾਰੇ ਕੰਸੈਂਸਸ ਦੱਸਦੇ ਆ। ਅੱਛਾ। ਤੇ ਪ੍ਰਾਈਸ ਉਹੀ 8-10-12 ਸੈਂਟ ਤੇ ਖੜੀ ਆ। ਦੈਟਸ ਇਟ। ਤੇ ਉਹਨਾਂ ਦੇ ਇਸ਼ੂਜ਼ ਹੋਰ ਆ, ਹੈ ਨਾ। ਉਹਨਾਂ ਦੀ ਜਿਹੜੀ ਜਾਣੀ ਦੀ ਪਲਾਂਟਿੰਗ ਆ, ਜਿਹੜੀ ਕੰਪੀਟੀਸ਼ਨ ਆ ਦੂਸਰੀਆਂ ਕੰਟਰੀਆਂ ਦੇ ਨਾਲ, ਉਹ ਜ਼ਿਆਦਾ ਗਾ, ਉਹ ਜ਼ਿਆਦਾ ਆ, ਹੈ ਨਾ। ਜਦੋਂ ਜਿੱਦਾਂ ਉਹ ਵਧੀ ਗਿਆ ਤਿਉਂ ਇਹ ਘਟੀ ਜਾਣੇ, ਹੈ ਨਾ। ਸੋ ਪਰ ਇੰਨਾ ਹੈਗਾ ਗਾ ਵੀ ਇੱਥੇ ਜੇ ਟਰੂਲੀ ਦੇਖੋ ਵੀ ਤੁਹਾਡੀ ਮਦਦ ਕਰਨ ਵਾਲਾ ਤਾਂ ਐਕਚੁਅਲੀ ਕੋਈ ਵੀ ਹੈ ਨਹੀਂ, ਠੀਕ ਹੈ, ਹੈ ਨਾ। ਜੇ ਹੁਣ ਤੁਸੀਂ ਕਹਿ ਦਿਓ ਵੀ ਅਸੀਂ ਜਿੱਦਾਂ ਆਪਣੇ ਹੁੰਦਾ ਸੀਗਾ ਵੀ ਇੰਡੀਆ ਵੱਲੋਂ MSP ਮੰਗ ਲਓ, ਉਹ ਤਾਂ ਇੱਥੇ ਹੋਣੀਓ ਹੀ ਨਹੀਂ, ਹੈ ਨਾ। ਉਹ ਤਾਂ ਉੱਥੇ ਵੀ ਚੱਕੀ ਜਾਣੀ ਹੈ ਇਵੈਂਚੁਅਲੀ, ਹੈ ਨਾ। ਇਵੈਂਚੁਅਲੀ ਜਾਣਦੀ ਉਹ, ਕਿਉਂ ਜਦੋਂ ਤੁਸੀਂ ਲਿਮਿਟਸ ਰੀਚ ਕਰ ਜਾਂਦੇ ਆ ਨਾ, ਹੈ ਨਾ, ਫਿਰ ਤੁਸੀਂ ਇਉਂ ਨਹੀਂ ਵੀ ਤੁਸੀਂ ਕਿਸੇ ਤੋਂ ਜਾਣਦੀ ਪਹਿਲਾਂ ਜੇ ਅਸੀਂ ਕੀਤਾ ਤੇ ਲਾਈਫ ਟਾਈਮ ਉਹੀ ਮੰਗੀ ਜਾਈਏ, ਉਹ ਇੱਥੇ ਦੇਣੀਆਂ ਨਹੀਂ। ਇੱਥੇ ਦੀ ਕੰਪੈਟੀਟਿਵਨੈਸ ਮਾਰਕੀਟ ਆ ਮੋਸਟਲੀ। ਇੱਥੇ ਤੁਸੀਂ ਦੇਖਿਆ ਜਾਵੇ ਪ੍ਰਾਈਵੇਟ ਇੰਡਸਟਰੀ ਨੇ ਕੰਟਰੋਲ ਕੀਤੀ ਵੀ ਆ, ਹੈ ਨਾ। ਗਵਰਨਮੈਂਟ ਦੇ ਜਿਹੜੇ ਲਾਜ਼ ਆ ਉਹ ਤੁਸੀਂ ਕਿਸੇ ਪਾਸੇ ਵੀ ਯੂਜ਼ ਕਰ ਸਕਦੇ ਆ, ਹੈ ਨਾ। ਉਹ ਮੋਸਟਲੀ ਫਾਰਮਸ ਦੇ ਅਗੇਂਸਟ ਹੀ ਜਾਂਦੇ ਆ, ਹੈ ਨਾ। ਤੇ ਉਹ ਪ੍ਰਾਈਵੇਟ ਐਂਟੀਟੀਜ਼ ਦੇ ਹੱਕ ਚ ਭੁਗਤ ਜਾਂਦੇ ਆ। ਕਿਉਂ ਇਸ ਵਕਤ ਨਾ ਜਿਹੜੇ ਜਾਣਦੀ ਪ੍ਰਾਈਵੇਟ ਐਂਟੀਟੀਜ਼ ਆ ਉਹ ਇਨਵੈਸਟ ਬਹੁਤ ਕਰ ਰਹੀ ਆ, ਹੈ ਨਾ। ਹੁਣ ਜੇ ਆਪਾਂ ਗਾਂਹ ਨੂੰ ਵੀ ਦੇਖੀਏ, ਖੇਤੀਬਾੜੀ ਦੇ ਵਿੱਚ ਜਿੰਨੀ ਰਿਸਰਚ ਹੋ ਰਹੀ ਆ, ਜਿਹੜੀ ਤਾਂ ਜਾਣੀ ਦੀ ਡੀਪ ਲੈਵਲ ਰਿਸਰਚ ਆ, ਹੈ ਨਾ, ਹਾਂਜੀ, ਕੋਈ ਉਹ ਤਾਂ ਯੂਨੀਵਰਸਿਟੀਆਂ ਕਰਦੀਆਂ, ਠੀਕ ਹੈ ਨਾ। ਜਿੱਦਾਂ ਜਾਣਦੀ ਕੋਈ ਤੁਸੀਂ ਦੇਖ ਲਓ, ਕਿਸੇ ਨੇ ਜਿਹੜੀ ਅਪਲਾਈਡ ਸਾਇੰਸ ਆ ਉਹ ਯੂਨੀਵਰਸਿਟੀਆਂ ਛੱਡ ਚੁੱਕੀਆਂ, ਉਹ ਪਿੱਛੇ ਹਟ ਗਏ ਆ। ਥਿਓਰੈਟੀਕਲ ਤੁਸੀਂ ਕਹਿੰਦੇ ਆ ਵੀ ਉਹ ਸਾਰੀ ਰਿਸਰਚ ਚੱਲਦੀ ਆ, ਪਰ ਅਪਲਾਈਡ ਜਿਹੜੀ ਜੇ ਤੁਹਾਨੂੰ ਐਗਜ਼ਾਮਪਲ ਦੇਣਾ ਹੋਵੇ, ਜੇ ਕੋਈ ਕਹੇ ਵੀ ਆ ਬਗ ਆ, ਹੈ ਨਾ, ਇਹਦਾ ਤੁਸੀਂ ਕਰਨਾ, ਉਹ ਯੂਨੀਵਰਸਿਟੀਆਂ ਦੱਸ ਦੇਣਗੀਆਂ ਇਹਦੇ ਜਾਂਦੀ 5 ਲੱਤਾਂ ਗਈਆਂ, 7 ਲੱਤਾਂ ਗਈਆਂ, ਇਹਦੇ ਆਹ ਇਦਾਂ ਦੀ ਨੀਡਲ ਆ, ਇਹਦੇ ਆਹ ਗਾ, ਇਹਦਾ ਮੇਕਅਪ ਆਹ ਗਾ। ਪਰ ਜਿਹੜੀ ਜਾਣਦੀ ਅਪਲਾਈਡ ਆ ਵੀ ਇਹਨੂੰ ਮਾਰਨਾ ਕਿੱਦਾਂ, ਜਿਹੜਾ ਤੁਹਾਨੂੰ ਡੈਮੇਜ ਕਰ ਰਿਹਾ, ਇਹਨੂੰ ਕਾਬੂ ਕਿੱਦਾਂ ਕਰਨਾ, ਉਹ ਪ੍ਰਾਈਵੇਟ ਇੰਡਸਟਰੀ ਕਰਦੀ ਹੈ। ਫਿਰ ਉਹਨਾਂ ਨੇ ਤਾਂ ਆਪਣਾ ਫਾਰਮੂਲਾ ਵੇਚਣਾ, ਉਹਨਾਂ ਨੇ ਆਪਦਾ ਫਾਰਮੂਲਾ ਵੇਚਣਾ, ਤੇ ਉੱਥੇ ਹੀ ਫਿਰ ਫਾਰਮਰਾਂ ਤੇ ਆ ਜਾਂਦਾ ਵੀ ਜਾਣਦੀ ਸਾਡੀ ਹੈਲਪ ਕੌਣ ਕਰਦਾ। ਵੀ ਜਿਹੜੇ ਗਵਰਨਮੈਂਟ ਫੰਡਡ ਇੰਸਟੀਟਿਊਸ਼ਨਸ ਆ ਉਹ ਇਹ ਕਰ ਨਹੀਂ ਸਕਦੇ, ਕਿਉਂ? ਉਹ ਡਰਦੇ ਲਾਇਬਿਲਿਟੀਜ਼ ਤੋਂ, ਵੀ ਜੇ ਅਸੀਂ ਕਿਸੇ ਨੂੰ ਦੱਸਤਾ ਕੋਈ ਤੇ ਸਾਡੇ ਲਾਸੂਟ ਨਾ ਆ ਜੇ,
ਅੱਛਾ। ਹਨਾ। ਤੇ ਫਿਰ ਪਰ ਜਿਹੜਾ ਨੌਲੇਜ ਵੀ ਆ ਉਹ ਲਿਮਿਟਿਡ ਆ, ਕਿਉਂ ਸਕੇਲ ਸਕੋਪ ਥੋੜਾ ਹੁੰਦਾ ਗਾ, ਹੂੰ, 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 ਹਨਾ। ਹੂੰ, ਜਿਹੜੇ ਹੁਣ ਪ੍ਰਾਈਵੇਟ ਹੁਣ ਵੱਡੀਆਂ ਕੰਪਨੀਆਂ ਹੈਗੀਆਂ, ਬੇਅਰ ਆ, ਸਜੈਂਟਾ, ਹੋਰ ਆ, ਹੂੰ, ਹੂੰ, ਉਹਨਾਂ ਨੇ ਹਾਈ ਇਨਵੈਸਟਮੈਂਟ ਕਰਕੇ ਹੂੰ, ਆਪਦੇ ਜਿਹੜੇ ਪ੍ਰੋਡਕਟ ਆ ਰਿਸਰਚ ਕਰਕੇ ਉਹ ਲੈ ਕੇ ਆ ਰਹੇ ਆ। ਹੂੰ। ਤੇ ਪਰ ਉਹ ਕੀ ਜਸਵੀਰ ਜੀ ਫਿਰ ਇਹਨਾਂ ਨੂੰ ਨੀ ਡਰ ਹੁੰਦਾ, ਜਿੱਦਾਂ ਤੁਸੀਂ ਕਹਿੰਦੇ ਵੀ ਸਰਕਾਰੀ ਅਦਾਰੇ ਡਰਦੇ ਆ ਲਾਸੂਟ ਤੋਂ, ਇਹ ਨਹੀਂ ਡਰਦੇ? ਇਹਨਾਂ ਨੂੰ ਵੀ ਤਾਂ ਆਪਾਂ ਰਾਉਂਡ ਅਪ ਦਾ ਦੇਖਿਆ, ਕਿੰਨੇ ਦੇਖੇ ਵੀ ਜਿਨ੍ਹਾਂ ਦੇ ਉੱਤੇ ਇੰਨੇ ਮਲਟੀ ਮਿਲੀਅਨ ਡਾਲਰ ਲਾਸੂਟ ਹੁੰਦੇ ਰਹਿੰਦੇ ਆ। ਹਾਂਜੀ, ਹਾਂਜੀ। ਉਹ ਰਿਸਕ ਮੈਨੇਜਮੈਂਟ 'ਚ ਆ ਜਾਂਦੇ ਆ ਹੂੰ, ਕਿ ਹੁਣ ਇੱਕ ਲਾਸੂਟ ਆ, ਜਿਹੜਾ ਹੁਣ ਰਾਉਂਡ ਅਪ ਦਾ ਲਾਸੂਟ ਸੀ, ਹੂੰ। ਇਹ ਕਿਹੜਾ ਅੱਜ ਦਾ ਲਾਸੂਟ ਆ, ਕੱਦ ਦਾ ਚੱਲਦਾ ਸੀ। ਹੈਂ। ਤੇ ਹੂੰ, ਉਹਨਾਂ ਨੇ ਕਿੰਨਾ ਰੈਵਨਿਊ ਬਣਾਇਆ ਇਸ ਓਨੇ ਤੋਂ, ਚਿਰ ਚ। ਉਹਨੇ ਹੂੰ, ਚਿਰ ਦੇ ਵਿੱਚ, ਹੂੰ, ਹਨਾ। ਉਹ ਤਾਂ ਕਿਤੇ 100 ਟਾਈਮਸ ਜ਼ਿਆਦਾ ਗਏ, ਹਨਾ। ਹੂੰ, ਜਿਹੜੇ ਪ੍ਰਾਈਵੇਟ ਇੰਸਟੀਟਿਊਸ਼ਨਸ ਆਉਂਦੇ ਆ ਨਾ, ਉਹ ਮੇਰਾ ਕਹਿਣ ਦਾ ਮਤਲਬ ਇਹ ਨਹੀਂ ਵੀ ਜਾਣੀ ਦੀ ਉਹ ਵੀ ਜਿਹੜੇ ਐਜੂਕੇਸ਼ਨ ਵਾਲੇ ਆ ਉਹ ਘੱਟ ਕਰਦੇ ਆ, ਉਹਨਾਂ ਦਾ ਜਿਹੜਾ ਸਕੋਪ ਆ ਬਹੁਤ ਲਿਮਿਟਿਡ ਆ। ਹੂੰ, 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 ਜਿਹੜੇ ਹੈਗੇ ਆ ਜਾਣੀ ਦੀ, ਜਿੱਦਾਂ ਹੁਣ ਇਹ ਵੱਡੀਆਂ ਕੰਪਨੀਆਂ, ਇਹਨਾਂ ਨੇ ਆ ਕੇ 100,000 ਇੱਕ ਨੂੰ ਦੇਤਾ, ਮਿਲੀਅਨ ਡਾਲਰ ਇੱਕ ਨੂੰ ਦੇਤਾ ਸਟੱਡੀ ਦੇ ਲਈ, ਹੂੰ, ਹੂੰ, ਹਨਾ। ਹੂੰ, ਫਿਰ ਤੁਸੀਂ ਆ ਟੀਵੀ ਤੇ ਮਾਰਕੀਟ ਇਹਨਾਂ ਦੇ ਐਡਸ ਦੇਖੋਗੇ, ਸਾਰਿਆਂ ਜਾਂਦੀ ਜੋ ਵੀ ਉਹ ਪ੍ਰੋਡਕਟ ਬਣਾਉਂਦੇ ਆ, ਉਹਨਾਂ ਦੇ ਲਈ ਉਹ ਬੈਨੀਫਿਟ ਮਾਰਜਨਸ ਵਾਲਾ ਹੀ ਪ੍ਰੋਡਕਟ ਆ ਵੀ ਰੈਵਨਿਊ ਡਰਾਈਵ ਕਰੇ। ਤੇ ਕੀ ਜਿਹੜੀ ਫਿਰ ਇਹ ਜਿਹੜੇ ਸਰਕਾਰੀ ਅਦਾਰੇ ਰਿਸਰਚ ਕਰਦੇ ਆ, ਕੀ ਇਹਨਾਂ ਦੇ ਪ੍ਰੋਡਕਟ ਨੂੰ ਫਿਰ ਇਹ ਟੈਸਟ ਨਹੀਂ ਕਰਦੇ? ਕੀ ਇਹਨਾਂ ਨੂੰ ਕੋਈ ਇਹ ਮਾਨਤਾ ਦਿੱਤੀ ਜਾਂਦੀ ਆ ਵੀ ਇਹ ਅਪਰੂਵਡ ਆ ਸਾਡੇ ਵੱਲੋਂ ਵੀ ਹਾਂ ਇਹ ਫਾਇਦੇਮੰਦ ਆ ਜਾਂ ਨੁਕਸਾਨਦੇਹ ਆ, ਕਿ ਉਦੋਂ ਤੋਂ ਟੋਟਲੀ ਹੱਥ ਉਹਨਾਂ ਦੇ ਪਿੱਛੇ ਆ? ਨਹੀਂ, ਜਿੱਦਾਂ ਆਪਣੀ CDFA ਆ ਪੂਰਾ ਕੰਟਰੋਲ ਕਰਦੀ ਆ, ਠੀਕ ਹੈ, ਓਕੇ। ਹਨਾ। ਜਿਹੜੇ ਪ੍ਰਾਈਵੇਟ ਵੀ ਆ, ਉਹ ਜਿਹੜੇ ਰੂਲਸ ਬਣਾਏ ਆ ਰੈਗੂਲੇਟਰੀ ਪਾਲਿਸੀ ਦੇ ਅੰਡਰ ਆ, ਹਾਂਜੀ, ਉਹਦੇ ਵਿੱਚ ਰਹਿ ਕੇ ਹੀ ਪ੍ਰੋਡਕਟ ਬਣਾ ਤਿਆਰ ਰਹੇ ਕਰ ਆ, ਰਹੇ ਆ, ਹਨਾ। ਠੀਕ ਹੈ। ਦਾ ਡਿਫਰੈਂਸਸ ਆਪਣੇ ਆ ਜਾਂਦਾ ਗਾ ਕਿ ਜਿਹੜੇ ਅਪਲਾਈਡ ਫੀਲਡ ਦੇ ਵਿੱਚ ਆ ਨਾ, ਜਦੋਂ ਹੂੰ, ਕੋਈ ਹੁਣ ਇੱਥੇ ਐਗਜ਼ਾਮਪਲ ਦੇਖੋ, ਜੇ ਸਾਡੇ ਕਿਸੇ ਫਾਰਮਰਸ ਨੂੰ ਇਸ਼ੂ ਆਉਂਦਾ, ਹੂੰ, ਹੂੰ, ਹਨਾ, ਤੁਸੀਂ ਕਿਹਨੂੰ ਕਾਲ ਕਰਦੇ ਆ? ਤੁਸੀਂ ਕਾਲ ਹੂੰ, ਕਰਨਾ ਜਿਹੜਾ ਬੰਦਾ ਤੁਹਾਡੀ ਮਦਦ ਕਰਦਾ, ਹੂੰ, ਹੂੰ, ਉਹ ਹੈਗਾ ਪ੍ਰਾਈਵੇਟ ਫਰਟੀਲਾਈਜ਼ਰ ਕੰਪਨੀਆਂ, PCA ਵਾਲੇ ਜਿਹੜੇ। PCA ਆ ਗਿਆ, ਹੂੰ, ਹਨਾ। ਫਿਰ ਤੁਸੀਂ ਇੱਥੇ ਸਾਡੇ ਸਿਸਟਮ ਬਣਿਆ, ਜਿੱਦਾਂ UCs ਆ, ਹੂੰ, ਯੂਨੀਵਰਸਿਟੀਜ਼ ਹੈਗੀਆਂ, ਉਹਨਾਂ ਦੇ UCs ਐਕਸਟੈਂਸ਼ਨਸ ਹੈਗੇ ਆ, ਹੂੰ, ਹੂੰ, ਉਹਨਾਂ ਨੂੰ ਕਾਲ ਕਰਦੇ ਆ ਵੀ ਭਾਈ ਦੱਸੋ, ਹੂੰ, ਹੂੰ, ਹਨਾ, ਸਾਡੇ ਆਹ ਪ੍ਰੋਬਲਮ ਬੂਟੇ ਆ। ਮਰਨੇ ਸ਼ੁਰੂ ਹੋ ਗਏ, ਆਹ ਹੋ ਹੂੰ, ਗਏ ਆ। ਉਹਨਾਂ ਨੇ ਆਉਣਾ, ਪਰ ਉਹਨਾਂ ਨੇ ਆ ਕੇ ਜਾਣਦੀ ਤੁਹਾਨੂੰ ਦੱਸ ਦੇਣਾ ਵੀ ਬੂਟੇ ਮਰਦੇ ਆ, ਇਹਦੇ ਆ ਗਏ, ਆਪਾਂ ਰੂਟਸ ਲੈ ਜਾਓ, ਫਲਾਨਾ ਕਰ ਲਓ, ਆਹ ਕਰ ਲਓ, ਹੂੰ, ਹੂੰ, ਪਰ ਸੋਲੂਸ਼ਨ ਨਹੀਂ ਦੇਣਾ। ਹੂੰ, ਸੋਲੂਸ਼ਨ ਉਸੇ ਕੰਪਨੀ ਤੋਂ ਫੇਰ ਆਊ ਜਿਹੜੀ ਤੁਹਾਤੋਂ ਜਾਂਦੀ, ਫਾਰਮਰਾਂ ਤੋਂ ਉਹ ਜਾਂਦੀ ਬੈਨੀਫਿਟ ਲਈ ਬਣੀ ਆ। ਬਣੀ ਆ, ਜਿਹੜਾ ਠੀਕ। PCA ਉਹਨੇ ਆ ਕੇ ਅਖੀਰ ਦੇ ਵਿੱਚ ਉਹਨੇ ਸਾਫ਼ ਕਰਨੀ ਆ, ਹੂੰ, ਹੂੰ, ਹੈਨਾ। ਹੂੰ, ਫਿਰ ਜਿਹੜੀ ਤੇ ਤੁਹਾਡੀ ਵੈਲਿਊ ਆ, ਜਿਹੜਾ ਬੰਦਾ ਤੁਹਾਡੇ ਉਹ ਸੋਲਵ ਕਰਦਾ ਪ੍ਰੋਬਲਮ ਆ, ਉਹਦੀ ਵੈਲਿਊ ਵੱਧ ਜਾਂਦੀ ਆ, ਹੂੰ, ਹੈਨਾ। ਉਹ ਇੱਥੇ ਵੀ ਹੋਇਆ, ਬਾਕੀ ਦੁਨੀਆ 'ਚ ਵੀ ਹੈਗਾ ਗਾ, ਹੂੰ, ਹੈਨਾ। ਕਿ ਜਿੰਨੇ ਜਾਣੀ ਦੀ, ਕਿਉਂ ਮੁੜ ਕੇ ਫਿਰ ਉਹ ਜਿਹੜਾ ਫਾਰਮਰ, ਜਿਹੜੇ ਫੈਮਿਲੀ ਫਾਰਮ ਦੇ ਛੋਟੇ ਹੋਣ ਦਾ ਇੱਕ ਹੈ ਹੀ ਇਹ ਆ ਕਿ ਜਾਣੀ ਦੀ ਕਿ ਉਹ ਜਿਹੜੇ ਪ੍ਰਾਈਵੇਟ ਆ, ਉਹ ਉਹਨਾਂ ਦਾ ਕਾਸਟ ਇੰਨਾ ਹਾਈ ਆ ਉਹ ਪ੍ਰੋਬਲਮਾਂ ਸਾਲਵ ਕਰਨ ਦੇ ਲਈ, ਤੇ ਫਾਰਮਰ ਦਾ ਮਾਰਜਨ ਹਮੇਸ਼ਾ ਹੀ ਘਟਦਾ ਜਾਂਦਾ ਹੈ। ਘਟਦਾ ਹੀ ਰਹਿੰਦਾ ਗਾ, ਹੂੰ, ਵੀ ਉਹਨੂੰ ਕੰਟਰੋਲ ਹੈ ਨਹੀਂ ਕੋਈ। ਹੂੰ, ਇੱਥੇ ਜਿੱਦਾਂ ਕੈਪੀਟਲਿਜ਼ਮ ਦੇ ਵਿੱਚ ਨਾ ਕੋਈ ਕੰਟਰੋਲ ਨਹੀਂ, ਹੈਨਾ। ਹੂੰ, ਹਨਾ, ਫਿਰ ਇੱਕ ਇਉਂ ਨਹੀਂ ਵੀ ਇਕੱਲਾ ਫਰਟੀਲਾਈਜ਼ਰ ਆ, ਕੋਈ ਹੋਰ ਬਿਮਾਰੀਆਂ, ਫਿਰ ਨਰਸਰੀ ਆ, ਉਹ ਜਿਹੜੇ $5 ਦੇ ਟਰੀ ਸੀ, ਉਹ 2.5 ਟਾਈਮਸ ਹੋਏ ਵੇ ਆ। ਹੁਣ ਹੂੰ, ਟਰੈਕਟਰਸ ਦੇਖੋ, ਗਵਰਨਮੈਂਟ ਨੇ ਹੈਲਪ ਕੀਤੀ ਬਈ, ਜਿਹੜੀ ਫੰਡਿੰਗ ਆ ਫਾਰਮਰਸ ਲਈ, ਉਹਨਾਂ ਨੂੰ ਤੁਸੀਂ ਜਾਂਦੀ 20,000 ਹੋਰ ਪੈਸਾ ਦੇਵੋ, ਜੇ ਹੂੰ, NRCS ਹੋਰ। ਉਹ ਜਿੱਦਾਂ ਉਹਨਾਂ ਨੇ ਅਨਾਉਂਸ ਕੀਤਾ, ਉਦੋਂ ਉਹ ਜਿਹੜੇ ਕੰਪਨੀਆਂ ਵੇਚਦੀਆਂ, ਉਹਨਾਂ ਨੇ ਵੀ ਓਨਾ ਹੀ ਪ੍ਰਾਈਸ ਵਧਾਤਾ, ਚੱਕ ਲਿਆ। ਪ੍ਰਾਈਸ ਚੱਕਤੀ। ਹੂੰ, ਸੋ ਇਸ ਕਰਕੇ ਜਿੰਨੇ ਵੀ ਇਹ ਸਿਸਟਮ ਬਣਿਆ ਨਾ, ਹੂੰ, ਇਹ ਸਿਸਟਮ ਹੁਣ ਇਸ ਲੈਵਲ ਤੇ ਜਾ ਵੜਿਆ ਗਾ ਵੀ ਜਿਹੜੀ ਤੁਹਾਡੀ ਸਰਵਾਈਵੇਬਿਲਿਟੀ ਆ, ਹੂੰ, ਉਹ ਬਿਗ ਨੰਬਰ 'ਚ ਰਹਿੰਦੀ ਆ, ਜੇ ਤੁਸੀਂ ਇਕੱਲੇ ਰਹਿ ਕੇ ਜਾਂਦੀ ਅੱਗੇ ਉਹ ਕਰ ਨਹੀਂ ਸਕਦੇ। ਸੋ ਬੇਸਿਕਲੀ ਕਿੱਦਾਂ ਪਾਲਿਸੀਆਂ ਲਿਖੀਆਂ ਜਾ ਰਹੀਆਂ, ਕਿੱਥੇ ਕੀ ਕੁਛ ਜਿਹੜਾ ਉਹ ਹੋ ਰਿਹਾ ਆ, ਜਿਹੜੇ ਡਿਸੀਜਨ ਮੇਕਿੰਗ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਆ, ਉਹ ਬੜਾ ਇੱਕ ਅਹਿਮ ਰੋਲ ਫਿਰ ਇਸ ਚੀਜ਼ ਦੇ ਵਿੱਚ ਅਦਾ ਕਰਦੇ ਆ। ਤੇ ਤੁਹਾਨੂੰ ਕੀ ਲੱਗਦਾ ਵੀ ਜਿਹੜੇ ਫਾਰਮਰ ਆ, ਜਿੱਦਾਂ ਹੁਣ ਤੁਸੀਂ ਕਹਿ ਰਹੇ ਆ ਵੀ ਇਹਨਾਂ ਦੀ ਟੇਕ ਹੀ ਸਾਰੀ ਹੁਣ ਪ੍ਰਾਈਵੇਟ ਐਂਟੀਟੀਜ਼ ਦੇ ਉੱਤੇ ਟਿਕ ਚੁੱਕੀ ਆ, ਵੀ ਹੋਰ ਕਿਸੇ ਪਾਸੋਂ ਕੋਈ ਮਦਦ ਤਾਂ ਉਹਨਾਂ ਨੂੰ ਨਜ਼ਰ ਨਹੀਂ ਆਉਂਦੀ। ਹਾਂ, ਸਬਸਿਡੀਜ਼ ਮਿਲਦੀਆਂ ਆ, ਦੇ ਰਹੇ ਆ, ਇੱਧਰ ਉੱਧਰ ਕਰ ਰਹੇ ਆ, ਪਰ ਉਸੇ ਦਰਮਿਆਨ ਉਹ ਜਿਹੜਾ ਗੈਪ ਆ ਉਹ ਪੂਰਾ ਕਰੀ ਜਾਂਦੇ, ਓਨਾ ਹੀ ਉਧਰੋਂ ਚੱਕੀ ਜਾਂਦੇ ਆ। ਕਿਸਾਨਾਂ ਨੂੰ ਕੀ ਕਰਨਾ ਕੀ ਚਾਹੀਦਾ ਫਿਰ? ਇਕੱਠੇ ਹੋਣ ਦੀ ਗੱਲ ਆਪਾਂ ਅਕਸਰ ਕਿੰਨੀ ਵਾਰੀ ਸੁਣ ਲਈ, ਬਿਗ ਨੰਬਰਸ ਦੀ ਗੱਲ ਤੁਸੀਂ ਵੀ ਕਰ ਰਹੇ ਆ, ਇਹ ਅਚੀਵੇਬਲ ਆ? ਨਹੀਂ, ਅਚੀਵੇਬਲ ਤਾਂ ਡੈਫੀਨਿਟਲੀ ਹੈਗੇ ਆ, ਹਨਾ। ਹੁਣ ਤੁਸੀਂ ਦੇਖੋ,
ਜਿਹੜੇ ਫਿਊਚਰ ਰਿਸਰਚ ਆ ਰਹੀਆਂ ਹੈਗੀਆਂ ਹੈ ਨਾ। ਜਿੱਦਾਂ ਬਾਕੀ ਜਿੱਦਾਂ ਆਟੋਨਮਸ ਕਾਰ ਹੋ ਗਈਆਂ, ਜਿਹੜੀਆਂ ਕਾਰਾਂ ਆਪੇ ਚੱਲਦੀਆਂ, ਟਰੱਕ ਆਪੇ ਚੱਲਦੇ ਆ, ਉਹ ਵੀ ਦਿਖਾਈ ਜਾਂਦੇ ਆ। ਜਿਹੜੀਆਂ ਹੁਣ ਇੱਥੇ ਟਰੈਕਟਰਸ ਆ, ਸਪਰੇ ਮਸ਼ੀਨਾਂ ਉਹ ਆਉਂਦੀਆਂ, ਉਹ ਵੀ ਪ੍ਰਾਈਵੇਟ ਇੰਸਟੀਟਿਊਸ਼ਨਸ ਲੈ ਕੇ ਆਈਆਂ। ਭਾਵੇਂ ਕੋਰ ਮਾਡੂਲਰ ਜਿਹੜੀ ਟੈਕਨੋਲੋਜੀ ਆ ਉਹ ਭਾਵੇਂ ਅਰਲੀ ਟਾਈਮ ਕਿਤੇ ਯੂਨੀਵਰਸਿਟੀਆਂ ਚੋਂ ਆਈ ਆ, ਪਰ ਉਹ ਪ੍ਰਾਈਵੇਟ ਨੇ ਉਹ ਪ੍ਰੈਕਟੀਕਲ ਬਣਾਈ ਵੀ ਹੈ ਨਾ। ਹੁਣ ਜਿਹੜੇ ਜਾਣਦੀ ਆ ਡਰੋਨਸ ਆਉਂਦੇ ਆ, ਉਹ ਵੀ ਪ੍ਰਾਈਵੇਟ ਇੰਸਟੀਟਿਊਸ਼ਨ ਉਹਨਾਂ ਨੂੰ ਅਪਲਾਈ ਕਰ ਰਿਹਾ ਹੈ। ਬਿਲਕੁਲ ਜੋ ਵੀ ਜਾਣਦੀ ਤੁਹਾਡਾ ਸੋਚਦੇ ਆ ਵੀ ਜਿਹੜਾ ਫਿਊਚਰ ਆ, ਤੁਸੀਂ ਆਲਰੇਡੀ ਉਹਨਾਂ ਦੇ ਹੱਥਾਂ 'ਚ ਖੇਡ ਰਹੇ ਆ ਹੈ ਨਾ। ਤੇ ਉਹਨਾਂ ਨੇ ਬੈਨੀਫਿਟ ਤਾਂ ਲੈਣਾ ਹੀ ਲੈਣਾ ਐਟ ਦੀ ਐਂਡ ਹੈ ਨਾ, ਵੀ ਜਿਹੜੇ ਸਾਲ ਅਬਾਊਟ ਜਾਂ ਮਨੀ ਐਟ ਦੀ ਐਂਡ ਆਫ ਦ ਡੇ ਹੈ ਨਾ। ਸੋ ਇਸ ਕਰਕੇ ਜਾਣੀ ਦੀ ਇਹ ਇਫੈਕਟਸ ਤਾਂ ਬਹੁਤ ਪੈਣੇ। ਤੇ ਜਿਹੜੇ ਕੁਐਸਚਨ ਕੀਤਾ ਵੀ ਆਪਣੇ ਜਿਹੜੇ ਫਾਰਮਰਸ ਆ ਉਹਨਾਂ ਦੀ ਟੇਕ ਕੀ ਆ ਹੈ ਨਾ। ਬਾਹਲੇ ਤਾਂ ਹੁਣ ਇੱਕ ਨਾ ਸਟੇਜ ਆ ਰਹੀ ਆ ਜਿਹੜੇ ਫਾਰਮਿੰਗ ਦੇ ਵਿੱਚੋਂ ਜਨਰੇਸ਼ਨ ਬਹੁਤ ਜਾ ਰਹੀ ਆ, ਗੈਪ ਹੋ ਰਹੀ ਆ। ਹਾਂ, ਜਿਨ੍ਹਾਂ ਦੇ ਜਨਰੇਸ਼ਨਲ ਫਾਰਮਿੰਗ ਕਰਦੇ ਸੀ, ਉਹਨਾਂ ਦੇ ਜਿਹੜੇ ਹੁਣ ਵਾਲੇ ਨਿਆਣੇ ਆ ਉਹ ਵਿੱਚ ਨਹੀਂ ਆ ਰਹੇ। ਉਹਦਾ ਮੇਨ ਰੀਜ਼ਨ ਇਹੀ ਆ ਕਿ ਵੀ ਜਾਣੀ ਦੀ ਕੰਪਲੈਕਸ ਬਹੁਤ ਆ, ਨਾ ਫਾਰਮਰ ਨੂੰ ਕੰਟਰੋਲ ਆ ਵੀ ਉਹ ਆਪਦਾ ਜਾਣੀ ਦੀ ਬੀਜ ਤੋਂ ਲੈ ਕੇ ਟਰੀ ਤੋਂ ਲੈ ਕੇ ਹੈ ਨਾ, ਜਿਹੜੀ ਇਨਪੁਟਸ ਉਹ ਨਹੀਂ ਉਹਨਾਂ ਦੇ ਉਹਦੇ ਕੰਟਰੋਲ 'ਚ, ਜੇ ਇਕੁਇਪਮੈਂਟ ਲੈਣੀ ਉਹ ਨਹੀਂ ਉਹਨਾਂ ਦੇ ਕੰਟਰੋਲ 'ਚ, ਜੇ ਤੁਸੀਂ ਵੇਚਣਾ ਉਹ ਨਹੀਂ ਉਹਨਾਂ ਦੇ ਕੰਟਰੋਲ 'ਚ। ਵੀ ਕੰਟਰੋਲ 'ਚ ਫਿਰ ਹੈ ਕਿ ਲੇਬਰ ਆ, ਲੇਬਰ ਦੀ ਉਹਦੀ ਵੀ ਵੇਜਸ ਸਟੇਟ ਵਧਾਈ ਜਾਂਦੀ ਆ ਹੈ ਨਾ। ਸੋ ਇਸ ਕਰਕੇ ਜਾਂਦੀ ਜਿਹੜਾ ਸਿਸਟਮ ਬਣਿਆ ਨਾ, ਉਹ ਇੱਕ ਟਾਈਮ ਇਹੋ ਜਿਹਾ ਹੋਊਗਾ ਕਿ ਜਿਹੜੇ ਫਾਰਮਰ ਜਿੰਨਾ ਚਿਰ ਉਹ ਲਿਮਿਨੇਟਸ ਹੋਣੇ ਸ਼ੁਰੂ ਹੋ ਜਾਣਗੇ। ਸੋ ਤੁਸੀਂ ਦੇਖ ਰਹੇ ਵੀ ਜਿਹੜੀ ਐਗਰੀਕਲਚਰ ਇਕੋਨਮੀ ਆ ਉਹ ਬੇਸਿਕਲੀ ਛੋਟੇ ਫਾਰਮਰ ਨੂੰ ਤਾਂ ਬਾਹਰ ਤੱਕ ਰਹੀ ਆ। ਹਾਂਜੀ, ਆਪਣੇ ਹੁਣ ਤੁਸੀਂ ਹਾਈਟੈਕ ਇਕੋਨਮੀ ਦੇਖੋ, ਜਿਹੜੀਆਂ 1980 ਦੇ ਵਿੱਚ ਬੇਰੀਏ 'ਚ ਕੰਪਨੀਆਂ ਹੁੰਦੀਆਂ ਸੀ, ਸਭ ਬੰਦ ਨੇ ਹੈ ਨਾ। ਅਖੀਰ ਦੇ ਵਿੱਚ ਇੰਨੀ ਕੰਸੋਲੀਡੇਸ਼ਨ ਹੋਈ, ਜਿਹੜੀ ਇੰਡਸਟਰੀ ਆਇਆ ਹਾਰਡ ਡਿਸਕ ਡਰਾਈਵ 1982 ਤੋਂ ਲੈ ਕੇ ਅੱਜ ਤੱਕ ਪਤਾ ਨਹੀਂ ਮੇਰਾ ਖਿਆਲ 30 ਕੰਪਨੀਆਂ ਸੀ ਕੱਲੇ ਬੇਰੀਏ 'ਚ ਹੀ, ਨਹੀਂ ਜਦ ਬੇਰੀਏ 'ਚ ਹੀ ਸਾਰੀਆਂ ਜਾਣੀ ਮੇਨ ਹੀ ਬੇਰੀਏ ਦੇ ਵਿੱਚ ਸੀ ਹੈ ਨਾ। ਇਸ ਵਕਤ 2 ਆ, ਇੱਕ ਤਾਂ WD ਹੋ ਗਈ, ਇੱਕ ਸੀਗੇਟ, ਦੋ ਰਹਿ ਗਏ, ਆਲੇ ਸਭ ਨਿਕਲ ਗਈਆਂ, ਸਾਰੀਆਂ ਨਿਕਲ ਗਈਆਂ ਹੈ ਨਾ। ਫਿਰ ਹੁਣ ਤੁਸੀਂ ਉਸੇ ਕਾਨਸੈਪਟ ਤੇ ਦੇਖੋ, ਫਾਰਮਰ ਅੱਗੇ ਨਿੱਕੇ ਨਿੱਕੇ ਕਿੰਨੇ ਸੀ ਹੈ ਨਾ, ਉਹਦੇ ਵਿੱਚ ਵੀ ਉਹੀ ਕੰਸੋਲੀਡੇਸ਼ਨ ਹੋਣੀ ਆ, ਉਹ ਹੋਣੀ ਆ ਕਾਸਟ ਦੇ ਥਰੂ। ਜਦੋਂ ਤੁਹਾਡੀ ਮਹਿੰਗਾਈ ਜ਼ਿਆਦਾ ਹੋ ਗਈ, ਕਾਸਟ ਘਟ ਗਿਆ, ਉਹਦੇ ਨਾਲ ਜਾਂਦੀ ਉਹ ਕੰਸੋਲੀਡੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਆ। ਹੁਣ ਜਿਹੜੇ ਇੱਥੇ ਜਿਹੜੇ ਚੰਗੇ ਫਾਰਮਰ ਆ ਉਹ ਤਾਂ ਇਕੱਠੇ ਰਲ ਕੇ ਜਾਣੀ ਆਪਦੀ ਬਾਇੰਗ ਪਾਵਰ ਵਧਾਉਂਦੇ ਆ, ਨੰਬਰਸ ਹਾਂ, ਕੋਈ 7 ਜਾਣੇ ਆ, ਕੋਈ 8 ਜਾਣੇ ਆ, ਕੋਈ 10 ਜਾਣੇ ਇਕੱਠੇ ਹੋ ਕੇ ਕੰਮ ਕਰਦੇ ਆ ਹੈ ਨਾ। ਜੋ ਆਪਾਂ ਜਾਣਦੀ ਫਰਟੀਲਾਈਜ਼ਰ ਡਿਪੋ ਦੇ ਥਰੂ ਕਰਨ ਦੀ ਕੋਸ਼ਿਸ਼ ਕੀਤੀ ਕਿ ਵੀ ਜਾਣਦੀ ਅਸੀਂ ਪ੍ਰਾਈਸਸ ਅਨਾਉਂਸ ਕਰ ਦਿਓ, ਥੋੜਾ ਜਿਹਾ ਗੇਮ ਨੂੰ ਓਪਨ ਕਰ ਦਿਓ, ਉਹਦੇ ਨਾਲ ਕਨਸੀਕੁਐਂਸਸ ਬਹੁਤ ਆ। ਕਿਉਂ ਇੰਸਟੈਂਟੇਨੀਅਸ ਫੀਡਬੈਕ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਕੰਪਨੀਆਂ ਤੋਂ ਜਿਨ੍ਹਾਂ ਦੇ ਮਾਰਜਨਸ ਕੱਟ ਹੋ ਰਹੇ ਆ ਹੈ ਨਾ। ਸੋ ਜਿੱਦਾਂ ਤੁਸੀਂ ਬੇਸਿਕਲੀ ਗੱਲ ਪਲੇਟਫਾਰਮ ਦੀ ਆ ਜਾਂਦੀ ਹੈ, ਬੇਸਿਕਲੀ ਪਲੇਟਫਾਰਮ ਦੀ ਜਦੋਂ ਹੁਣ ਜਿੱਦਾਂ ਪੱਗ ਆ ਤੁਹਾਡੇ ਕੋਲ ਲਾਈਕ ਲੱਖਾਂ ਏਕੜ ਹੋਣਗੇ, ਸਾਰੇ ਜਾਣੇ ਜਿਹੜੇ ਮਿਲ ਕੇ ਆ, ਜਿੱਥੇ ਇੱਕ ਪਾਸੇ 4-5 ਜਾਣੇ ਹੋਣਗੇ ਤੇ ਆਬਵੀਅਸਲੀ ਉਹਨਾਂ ਦੋਨਾਂ ਨੂੰ ਡਿਫਰੈਂਟ ਪ੍ਰਾਈਸਿਸ ਮਿਲਣਗੇ। ਪ੍ਰਾਈਸਿਸ ਤਾਂ ਇੱਕ ਪਾਸੇ ਆ, ਜਿਹੜੇ ਗਵਰਨਮੈਂਟ ਦੀ ਪਾਲਿਸੀਜ਼ ਆ ਉਹਦੇ ਵਿੱਚ ਅਸੀਂ ਇਨਵੋਲਵ ਨਹੀਂ ਗੇ। ਜਿਹੜੇ ਜਾਣੀ ਦੀ ਬਾਕੀ ਕੰਟਰੋਲਸ ਆ ਉਹ ਸਾਡੇ ਹੱਥ ਦੇ ਵਿੱਚ ਹੈ ਨਹੀਂ, ਡਿਸੀਜਨ ਮੇਕਿੰਗ ਚ ਕੋਈ ਨਹੀਂ ਹੈ, ਮੇਕਿੰਗ ਜਿਹੜੀ ਗੱਲ ਕਰਦੇ ਆ। ਫਿਰ ਜੇ ਪਲੇਟਫਾਰਮ ਸਾਡੇ ਕੋਲੇ ਹੋਵੇ, ਦੱਸੇ ਸਾਡੇ ਕੋਲੇ 1,00,000 ਏਕੜ ਆ, 2 ਲੱਖ ਏਕੜ ਹੋ ਜਾਣ, ਈਜ਼ਲੀ ਹੈਗੇ ਆ, ਹੋ ਸਕਦੇ ਆ। ਉਹਦੇ ਨਾਲ ਅਸੀਂ ਜਿਹੜੀ ਸਾਡੀ ਸਿਰਫ ਬਾਇੰਗ ਪਾਵਰ ਦੀ ਨਹੀਂ, ਜਿਹੜੀ ਡਿਸੀਜਨ ਮੇਕਿੰਗ ਦੀ ਆ, ਜਿਹੜੀ ਤੁਹਾਡੀ ਸੈਲਿੰਗ ਦੀ ਆ, ਉਹ ਪਲੇਟਫਾਰਮ ਜਿਹੜਾ ਬਿਜ਼ਨਸ ਨੂੰ ਕੰਟਰੋਲ ਕਰ ਸਕਦਾ ਨਾ, ਹਰ ਇੱਕ ਫਾਰਮਰ ਨੂੰ ਬੈਨੀਫਿਟ ਦੇ ਸਕਦਾ। ਹੁਣ ਇੱਥੇ ਡੀਜ਼ਲ ਅਸੀਂ ਖਰੀਦਦੇ ਆ, ਇੱਥੇ ਬਹੁਤ ਇਨਕਰੇਜ ਕਰੀਦਾ ਵੀ ਜਾਣਦੀ ਕਿਉਂ ਟਰੱਕ ਕੰਪਨੀਜ਼ ਵੀ ਖਰੀਦਦੀਆਂ, ਉਹ ਈਜ਼ਲੀ ਜਾਣਦੀ 50 ਸੈਂਟਸ ਤੋਂ $1 ਘੱਟ ਆ ਸਕਦਾ ਜਿੰਨਾ ਹੁਣ ਪੇ ਕਰਦੇ ਆ ਨਾ। ਟਰੱਕ ਲੋਡ ਖਰੀਦੀ ਦੇ ਆ ਹੈ ਨਾ। ਇੱਥੇ ਫਾਰਮਾਂ ਤੇ ਵੀ ਹੁਣ ਇਕੁਇਪਮੈਂਟ ਆ ਹੈ ਨਾ,
ਕੋਈ ਟਰੈਕਟਰ 70,000 ਤੋਂ ਘੱਟ ਨਹੀਂ 80-90 ਲੱਖ ਦੇ ਪੈ ਜਾਂਦਾ ਹੈਗਾ ਹੈ ਨਾ। ਜੇ ਤੁਸੀਂ ਪਲੇਟਫਾਰਮ ਤੇ ਬਾਏ ਕਰੋ ਉਹ ਤਾਂ ਜਾਂਦੀ ਉਹਦੀ ਪ੍ਰਾਈਸ ਟੋਟਲੀ ਡਿਫਰੈਂਟ ਆ। ਹੋਲਸੇਲ ਦੀ ਤੇ ਰੀਟੇਲ ਦੀ ਫਰਕ ਹੁੰਦਾ। ਫਿਰ ਉੱਥੇ ਹੁਣ ਸਾਰੇ ਫਾਰਮਰਾਂ ਦਾ ਚੋਇਸਿਸ ਆਉਣੀਆਂ ਹੈ ਨਾ। ਕਈ ਤਾਂ ਹੁੰਦਾ ਵੀ ਜਾਂਦੀ ਨਹੀਂ ਅਸੀਂ ਤਾਂ ਕਿਸੇ ਨਾਲ ਕਰ ਨਹੀਂ ਸਕਦੇ, ਉਹਨਾਂ ਨੇ ਰੋਂਦੇ ਰਾਂਦੇ ਤਾਂ ਰਹਿਣਾ ਪਰ ਉਹ ਛੇਤੀ ਆਊਟ ਹੋ ਜਾਣਗੇ। ਮੁਸ਼ਕਿਲ ਆਊ ਉਹਨਾਂ ਨੂੰ, ਮੁਸ਼ਕਿਲ ਆਊਗੀ ਹੈ ਨਾ। ਕਿਉਂ ਹੁਣ ਇੱਥੇ ਜਿਹੜੀਆਂ ਮੋਸਟਲੀ ਰੀਅਲ ਸਟੇਟ ਵਾਲਿਆਂ ਨਾਲ ਵੀ ਤੁਸੀਂ ਗੱਲ ਕਰਕੇ ਦੇਖੋ, ਹੋਰਾਂ ਬੰਦਿਆਂ ਨਾਲ, ਬੈਂਕਸ ਨਾਲ ਗੱਲ ਕਰਕੇ ਦੇਖੋ, ਬੈਂਕਸ ਫਾਈਨੈਂਸ ਨਹੀਂ ਕਰਦੀ ਜਿੰਨਾ ਚਿਰ ਤੁਹਾਡੇ ਕੋਲ ਇਨਫ ਐਕਟੀ ਨਾ ਹੋਵੇ। ਨਵਾਂ ਬੰਦਾ ਕੋਈ ਆ ਨਹੀਂ ਸਕਦਾ ਛੇਤੀ ਕੀਤੇ, ਕੈਸ਼ ਲੈ ਸਕਦਾ, ਬਹੁਤ ਘੱਟ ਆਉਂਦੇ ਆ ਪਰਸੈਂਟੇਜ। ਤੇ ਫਿਰ ਜਿਹੜੇ ਜਾਣੀ ਦੀ ਐਗਜ਼ਿਸਟਿੰਗ ਆ ਉਹਨਾਂ ਨੂੰ ਜਾਣੀ ਦੀ ਹੌਲੀ ਹੌਲੀ ਵੇਚ ਕੇ ਉਹ ਕੰਸਾਲੀਡੇਸ਼ਨ ਹੋ ਕੇ ਪ੍ਰੋਫਿਟੇਬਿਲਿਟੀ ਜਦੋਂ ਘਟ ਗਈ ਕਿਸੇ ਇੱਕ ਫਾਰਮ ਦੀ ਤਾਂ ਆਬਵੀਅਸਲੀ देयर इज नो अदर ਚੋਇਸ, ਉਹਨੂੰ ਫਿਰ ਸੈਲ ਹੀ ਕਰਨਾ ਪੈਂਦਾ। ਪਰ ਉਹ ਇਹ ਗੇਮ ਇਦਾਂ ਦੀ ਆ ਕਿ ਪ੍ਰੋਫਿਟ ਵੀ ਹੁੰਦੇ, ਲਾਸ ਬਹੁਤ ਜ਼ਿਆਦਾ ਹੈਗੇ। ਲਾਸ ਹੋਣੇ ਨਾ 1-2 ਸਾਲਾਂ ਦੇ ਵਿੱਚ ਦੀ ਹੋਈ ਜਾਂਦੀ, ਸਾਰਾ ਕੁਝ ਚਲਾ ਜਾਂਦਾ ਹੈ। ਉਹਦੇ ਹਿਸਾਬ ਨਾਲ ਫਿਰ ਕੰਸਾਲੀਡੇਸ਼ਨ ਮਸਟ ਹੋ ਜਾਣੀ ਆ ਹੈ ਨਾ। ਜਿਹੜੇ ਹਾਂ ਸਾਰਿਆਂ ਨੂੰ ਰეკਮੈਂਡ ਕਰੀਦਾ, ਸੁਜੈਸਟ ਕਰੀਦਾ ਵੀ ਤੁਸੀਂ ਆਪਦੇ ਸਲਾਹ ਦੇਵੋ ਹੈ ਨਾ, ਵੀ ਪਲੇਟਫਾਰਮ ਹੋਵੇ ਤਾਂ ਕਿੱਦਾਂ ਚੱਲੇ ਕਿ ਹੈ ਨਾ, ਕੌਣ ਕੀ ਕਰੇ। ਇਸ ਤੇ ਸਭ ਤੋਂ ਇਸ ਵਕਤ ਘੱਟ ਜਿਹੜੀ ਅੰਡਰ ਇਨਵੈਸਟਡ ਹੈਗੀ ਆ ਨਾ ਏਰੀਆ ਸੈਗਮੈਂਟ, ਉਹ ਐਗਰੀਕਲਚਰ ਆ। ਠੀਕ ਹੈ, ਹਾਈਟੈਕ ਹੋ ਚੁੱਕੀ ਆ। ਜਿੱਦਾਂ ਆਪਾਂ ਆਰਟੀਫਿਸ਼ੀਅਲ ਇੰਟੈਲੀਜੈਂਟ ਕਹਿੰਦੇ ਆ, AI, ਉਹ ਬਾਕੀਆਂ ਚੀਜ਼ਾਂ ਤਾਂ ਚੱਲ ਰਹੀ ਆ, ਇੱਥੇ ਵੀ ਨਾਲ ਹੀ ਆ ਰਹੀ ਆ, ਇੱਥੇ ਵੀ ਆ ਰਹੀ ਆ, ਪਰ ਇਹ ਚੀਜ਼ ਇਨਫੈਂਸੀ ਚ ਆ। ਸ਼ੁਰੂਆਤ ਆ। ਜਿੱਦਾਂ ਜਾਂਦੀ ਜਦੋਂ ਉਹਨਾਂ ਨੇ ਫਾਰਮਰ ਨੂੰ ਆਫਿਸ ਚ ਬਿਠਾ ਕੇ ਕਹਿਤਾ ਵੀ ਇੱਥੋਂ ਖੇਤੀ ਕਰੋ, ਉਸ ਲੈਵਲ ਤੇ ਅਗਲੇ 5-10 ਸਾਲ ਆ ਰਹੀ ਆ। ਆਪਾਂ ਗੱਲਬਾਤ ਇਸ ਨੂੰ ਆਪਾਂ ਇਦਾਂ ਹੀ ਕੰਟੀਨਿਊ ਰੱਖਾਂਗੇ। ਪਾਲਿਸੀ ਮੇਕਿੰਗ ਨੂੰ ਲੈ ਕੇ ਐਲਮੰਡ ਬੋਰਡ ਦੇ ਵਿੱਚ ਵੀ ਜਿਹੜੀ ਆਪਣੇ ਪੰਜਾਬੀਆਂ ਦੀ ਦਸਤਕ ਹੋ ਰਹੀ ਆ, ਉਸ ਨੂੰ ਲੈ ਕੇ ਵੀ ਆਪਾਂ ਗੱਲ ਕਰਦੇ ਹਾਂ। ਤੇ ਨਾਲ ਕਾਂਗਰਸਮੈਨ ਕੀ ਆਖ ਰਹੇ ਨੇ ਜਿਹੜੀ ਐਗਰੀਕਲਚਰ, ਇਸ ਪੂਰੀ ਇਕੋਨਮੀ ਨੂੰ ਲੈ ਕੇ, ਪਾਣੀ ਦੇ ਮੁੱਦੇ ਨੂੰ ਲੈ ਕੇ, ਉਸ ਦੀ ਵੀ ਗੱਲਬਾਤ ਕਰਾਂਗੇ। ਜੁੜੇ ਰਹਿਣਾ ਤੇ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਅਪਡੇਟ ਫਾਰਮਿੰਗ ਇਦਾਂ ਹੀ ਚੱਲਦਾ ਰਹੇਗਾ। ਮਿਲਦੇ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਫਾਰਮਿੰਗ ਦੇ ਵਿੱਚ ਗੱਲਬਾਤ ਕਰ ਰਹੇ ਹਾਂ ਆਪਾਂ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਤੋਂ। ਆਪਣੇ ਨਾਲ ਜੁੜੇ ਹੋਏ ਨੇ ਜਸਬੀਰ ਸਿੱਧੂ ਜੀ। ਜਸਬੀਰ ਜੀ, ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਰਾਜਕਰਨ ਵੀ ਸਤਿ ਸ੍ਰੀ ਅਕਾਲ। ਗੱਲਬਾਤ ਆਪਾਂ ਕਰ ਰਹੇ ਸੀ ਇਸ ਤੋਂ ਪਹਿਲਾਂ ਪਾਲਿਸੀ ਦੀ ਵੀ, ਡਿਸੀਜਨ ਮੇਕਿੰਗ ਦੀ ਵੀ, ਉਸ ਨੂੰ ਲੈ ਕੇ ਤੇ ਚਰਚਾ ਚੱਲ ਰਹੀ ਹੈ ਐਲਮੰਡ ਬੋਰਡ ਦੀ। ਮਿਲੀਅਨਸ ਆਫ ਏਕੜ ਦੇ ਉੱਤੇ ਜਿਹੜੇ ਆ ਐਲਮੰਡ ਗਰੋ ਹੁੰਦੇ ਆ ਇੱਥੇ, ਤੇ ਅਕਸਰ ਐਲਮੰਡ ਬੋਰਡ ਉਸ ਦੇ ਨਾਲ ਸੰਬੰਧਿਤ ਫੈਸਲੇ ਲੈਂਦਾ ਆ, ਕੀ ਕਰਨਾ, ਕਿੱਦਾਂ ਕਰਨਾ, ਕਿਵੇਂ ਕਰਨਾ। ਤੇ ਤੁਸੀਂ ਦੱਸ ਰਹੇ ਸੀਗੇ ਵੀ ਜਿਹੜੀ ਇੱਕ ਪੱਗ ਦੀ ਵੀ ਇੱਕ ਸੋਚ ਸੀਗੀ, ਇੱਕ ਅਪਰੋਚ ਸੀਗੀ ਵੀ ਆਪਣੇ ਜਿਹੜੇ ਨੌਜਵਾਨ ਆ ਉਹ ਪਾਲਿਸੀ ਮੇਕਿੰਗ, ਡਿਸੀਜਨ ਮੇਕਿੰਗ ਦੇ ਵਿੱਚ ਜਿਹੜੇ ਉਹ ਜਾਣ। ਸੋ ਕੀ ਦਸਤਕ ਦਿੱਤੀ ਹੈ ਜੀ ਐਲਮੰਡ ਬੋਰਡ ਦੇ ਵਿੱਚ ਇਹਨਾਂ ਨੇ? ਹਾਂਜੀ ਰਾਜਕਰਨ ਵੀ ਸਾਰਿਆਂ ਨੂੰ ਬੜੀ ਖੁਸ਼ੀ ਹੁੰਦੀ ਆ ਕਿ ਪਹਿਲੇ ਦਿਨ ਤੋਂ ਵੀ ਪੱਗ ਦਾ ਇੱਕ ਗੋਲ ਸੀ ਵੀ ਜਿਹੜੀ ਸਾਡੀ ਆਉਂਦੀ ਜਨਰੇਸ਼ਨ ਆ ਨਾ, ਅਸੀਂ ਅੱਡੋ ਅੱਡ ਏਰੀਅਸ ਦੇ ਵਿੱਚ ਉਹ ਪਾਰਟਿਸਿਪੇਟ ਕਰੇ। ਕੱਲੀ ਪਾਰਟਿਸਿਪੇਟ ਹੀ ਨਾ ਕਰੇ, ਉਹ ਡਿਸੀਜਨ ਮੇਕਿੰਗ ਵਾਲੀ ਥਾਂ ਤੇ ਹੋਵੇ, ਹੈ ਨਾ। ਤੇ ਉਹ ਬੜੀ ਛੇਤੀ ਜਾਣੀ ਦੀ ਵਾਹਿਗੁਰੂ ਨੇ ਸੁਣਨੀਆਂ ਸ਼ੁਰੂ ਕਰ ਦਿੱਤੀਆਂ। ਆਪਣੇ ਜਿਹੜੇ ਹੋਣਹਾਰ ਨੌਜਵਾਨ ਆ ਇੱਥੇ ਬਹੁਤ ਹੀ ਜਾਣੀ ਦੀ ਇੰਟੈਲੀਜੈਂਟ ਆ, ਹਾਰਡ ਵਰਕਿੰਗ ਆ, ਜਿਨ੍ਹਾਂ ਨੇ ਜਾਣਦੀ ਗਰਾਊਂਡਸ ਤੋਂ ਆ ਕੇ ਕੰਮ ਕੀਤੇ ਆ। ਠੀਕ ਹੈ ਨਾ, ਇਉਂ ਨਹੀਂ ਵੀ ਜਾਣਦੀ ਜੇ ਤੁਸੀਂ ਕਹਿ ਦਿਓ ਵੀ ਮੈਂ ਕੱਲਾ ਹੀ ਐਜੂਕੇਸ਼ਨਲ ਤੇ ਆ ਵੀ ਉਦਾਂ ਹੋਰ ਹੈ ਨਹੀਂਗਾ, ਹੈ ਨਾ। ਇਹ ਚੀਜ਼ਾਂ ਨਹੀਂ ਗੀਆਂ। ਉਹਦੇ ਤੇ ਵੀ ਜਾਣਦੀ ਜਿਨ੍ਹਾਂ ਨੂੰ ਐਕਚੁਅਲੀ ਗਰਾਊਂਡ ਅਪ ਤੋਂ ਕੰਮ ਕਰਕੇ, ਹਾਰਡ ਵਰਕ ਕਰਕੇ ਹੌਲੀ ਹੌਲੀ ਵਧੇ ਆ, ਹੈ ਨਾ। ਹੁਣ ਆਪਣੇ ਬੜੀ ਖੁਸ਼ੀ ਹੁੰਦੀ ਆ ਵੀ ਜਦੋਂ ਅਸੀਂ ਸਾਡੇ ਪੱਗ ਦੇ ਹੀ ਮੈਂਬਰ, ਹੈ ਨਾ, ਜਾਂਦੀ ਦੋ ਨੌਜਵਾਨ ਆ, ਇੱਕ ਵਾਲਨਟ ਬੋਰਡ ਦੇ ਵਿੱਚ ਖੜਾ ਹੋਇਆ, ਠੀਕ ਹੈ, ਦੂਜਾ ਆਲਮੰਡ ਬੋਰਡ ਦੇ ਵਿੱਚ। ਵੈਰੀ ਨਾਈਸ। ਆਲਮੰਡ ਬੋਰਡ ਦੇ ਵਿੱਚ ਤਾਂ ਖੁਸ਼ੀ ਇਹ ਵੀ ਆ ਕਿ ਉਹ ਮੰਡੇਰੇ ਤੋਂ ਆ, ਠੀਕ ਹੈ ਨਾ। ਮਲਵਿੰਦਰ ਕਾਹਲ, ਹੈ ਹੈ ਨਾ, ਉਹ ਚਿਰਾਂ ਦੇ ਖੇਤੀਬਾੜੀ ਕਰਦੇ ਆ ਇੱਥੇ, ਹੈ ਨਾ। ਜਦੋਂ ਵੀ ਉਹਨੂੰ ਮਲਵਿੰਦਰ ਨੂੰ ਮਿਲੋ, ਬੜਾ ਹੀ ਜਾਣੀ ਦੀ ਇੰਟੈਲੀਜੈਂਟ, ਹੈ ਨਾ, ਬਹੁਤ ਹੀ ਜਾਣੀ ਦੀ ਦੂਰ ਸੋਚਣ ਵਾਲਾ ਹੈਗੇ, ਜਾਣਦੀ ਹੈਗਾ। ਪ੍ਰਾਊਡ ਹੁੰਦਾ ਗਾ ਵੀ ਜਾਣੀ ਦੀ ਉਹ ਗਾਂ ਦੀ ਜਨਰੇਸ਼ਨ ਨੂੰ ਰਿਪਰੈਜ਼ੈਂਟ ਕਰ ਰਿਹਾ। ਠੀਕ ਹੈ, ਉਹ ਆਲਮੰਡ ਬੋਰਡ ਦੇ ਲਈ ਖੜਾ ਆ, ਹੈ ਨਾ। ਮਲਵਿੰਦਰ ਉਹਦੀ 1 ਸਾਲ ਦੀ ਟਰਮ ਹੁੰਦੀ ਆ। ਓਕੇ, ਸਾਰੇ ਹੁਣ ਬੋਰਡ ਮੈਂਬਰ, ਹੁਣ ਸਾਰਿਆਂ ਨੂੰ ਨੈਕਸਟ ਵੀਕ ਨੂੰ ਮਲਵਿੰਦਰ ਵੀ ਆਊਗਾ ਇੱਥੇ ਆਪਣੇ ਰੇਡੀਓ ਸ਼ੋਅ ਤੇ। ਆਪਾਂ ਉਹਨਾਂ ਨਾਲ ਵੀ ਉਹਦੇ ਨਾਲ ਗੱਲ ਕਰਾਂਗੇ, ਉਹਦੇ ਜਿਹੜੇ ਆਪਦੇ ਵਿਊਜ਼ ਕੀ ਆ, ਹੈ ਨਾ, ਕੀ ਸੋਚ ਆ। ਪਰ ਸਾਨੂੰ ਤਾਂ ਇੰਨੀ ਖੁਸ਼ੀ ਹੁੰਦੀ ਆ ਕਿ ਜਾਣਦੀ ਪਹਿਲਾ ਪੰਜਾਬੀ ਲੀਸਟ ਜਾਣਦੀ ਆਲਮੰਡ ਬੋਰਡ ਤੇ ਰਨ ਕਰ ਰਿਹਾ, ਹੈ ਨਾ। ਤੇ ਪੂਰੀ ਆਸ ਆ ਵੀ ਜਿੱਤੋ, ਕਿਉਂ ਆਪਣੇ ਜੇ 20% ਪੰਜਾਬੀ ਖੇਤੀ ਕਰਦੇ ਆ, ਇਹ ਤਾਂ ਫਿਰ ਪੰਜਾਬੀਆਂ ਲਈ ਸ਼ਰਮ ਆ ਜੇ ਜਾਂਦੀ ਸਾਡਾ ਨੌਜਵਾਨ ਖੜਾ ਹੋ ਤੇ ਅਸੀਂ ਉਹਨੂੰ ਇਲੈਕਟ ਨਾ ਕਰਾਵਾਂਗੇ। ਪਰ ਵੋਟ ਸਾਰੇ ਪਾਉਂਦੇ 20%? ਨਹੀਂ, ਵੋਟ ਹੁਣ ਉਹੀ ਦੱਸਣਾ ਪੈਣਾ ਨਾ ਵੀ ਦੇਖੋ ਆਪਾਂ ਨੂੰ ਆਪਰਚੁਨਿਟੀਜ਼ ਹੁਣ ਮਿਲੀ ਆ, ਹੈ ਨਾ। ਵੀ ਸਾਰੇ ਪਹਿਲੀ ਗੱਲ ਤਾਂ ਜਿੰਨੇ ਵੀ ਗਰੋਅਰ ਆ, ਉਹ ਜਦੋਂ ਤੁਸੀਂ ਪ੍ਰੋਸੈਸਰ ਨੂੰ ਵੇਚਦੇ ਆ, ਪ੍ਰੋਸੈਸਰ ਦਾ ਜਾਣ ਦੀ ਫਰਜ਼ ਬਣਦਾ ਕਿ ਨਾਂ ਲਿਖ ਕੇ ਉਹ ਭੇਜਦੇ ਕਿਹੜੇ ਗਰੋਅਰ ਆ, ਜਿਹੜੇ ਬਦਾਮ ਆ ਉਹ ਵੋਟ ਪਾਉਣ ਲਈ ਐਲੀਜੀਬਲ ਆ। ਸੋ ਆਟੋਮੈਟਿਕਲੀ ਉਹਨਾਂ ਨੂੰ ਬੈਲਟ ਆ ਜਾਊਗਾ ਫਿਰ। ਜੇ ਤੁਹਾਨੂੰ ਨਾ ਬੈਲਟ ਆਇਆ ਤਾਂ ਜਾਣਦੀ ਤੁਸੀਂ ਪੁੱਛੋ ਵੀ ਤੁਹਾਨੂੰ ਕਿਉਂ ਕੱਢਿਆ ਗਿਆ। ਤੁਸੀਂ ਬਦਾਮ ਗਰੋਅਰ ਹੈਗੇ ਆ, ਵੀ ਤੁਹਾਡਾ ਹੱਕ ਬਣਦਾ ਆਪਦੇ ਪ੍ਰੋਸੈਸਰ ਨੂੰ ਵੀ ਪੁੱਛੋ ਤੇ ਹੈਂਡਲਰ ਨੂੰ, ਤੇ ਆਪਦੇ ਜਿਹੜੇ ਜਾਣੀ ਦੀ ਆਲਮੰਡ ਬੋਰਡ ਨੂੰ ਵੀ ਪੁੱਛੋ। ਵੋਟ ਬਣਾਵੋ, ਹੁਣੇ ਤੋਂ ਹੀ ਸ਼ੁਰੂ ਹੋਣਾ ਚਾਹੀਦਾ। ਇਹ ਕਦੋਂ ਕੋ ਪੈਣੀਆਂ ਵੋਟਾਂ? ਅਗਲੇ 2-3 ਹਫ਼ਤਿਆਂ 'ਚ ਵੋਟਾਂ ਪੈ ਰਹੀਆਂ ਹੈਗੀਆਂ। ਠੀਕ ਹੈ। ਤੇ ਜਿਹੜਾ ਤੁਸੀਂ ਆਪਦੀ ਵੋਟ ਪਾਵੋ ਤੇ ਮਲਵਿੰਦਰ ਨੂੰ ਜਾਣਦੀ, ਮਲਵਿੰਦਰ ਦੀ ਸਕਸੈਸ ਜਾਣਦੀ ਸਾਰੇ ਪੰਜਾਬੀਆਂ ਦੀ ਸਕਸੈਸ ਆ। ਐਟਲੀਸਟ ਫਿਰ ਵੀ ਹੈਵ ਅ ਵੌਇਸ ਐਟ ਦ ਟੇਬਲ। ਵੀ ਹੈਵ ਅ ਵੌਇਸ, ਜਿਹੜਾ ਕਿ ਸਾਡੀ ਕਮਿਊਨਿਟੀ ਦੇ ਵਿੱਚੋਂ ਉੱਠ ਕੇ ਜਿਹੜਾ ਕਿ ਜਾਣਦੀ ਉਹ ਅਸੀਂ ਕਿਸੇ ਨੂੰ ਅਪਰੋਚ ਕਰ ਸਕਦੇ ਹਾਂ। ਹੁਣ ਡਿਸੀਜਨਸ ਆਉਂਦੀਆਂ ਬਦਾਮਾਂ ਦੇ ਵਿੱਚ, ਬਹੁਤ ਸਾਈਕਲਸ ਆਏ ਆ ਜਿਹੜੀ ਅੱਗੇ ਗੱਲਾਂ ਕੀਤੀਆਂ ਗਈਆਂ। ਜੇ ਕੋਈ ਸਾਡਾ ਐਨ ਉਸੇ ਦੀਆਂ ਕਮੇਟੀਆਂ ਤੇ ਟਾਪ ਤੇ ਹੋਵੇ ਜਿੱਥੇ ਇਨਫੋਰਮੇਸ਼ਨ ਹੋਵੇ, ਅਸੀਂ ਪੁੱਛ ਤਾਂ ਸਕਦੇ ਆ ਨਾ ਵੀ ਰੀਅਲ ਸਿਚੁਏਸ਼ਨਸ ਕੀ ਆ, ਡੀਲ ਕੀ ਚੱਲ ਰਹੀ ਆ। ਹਾਂ, ਨਹੀਂ ਤਾਂ ਫਿਰ ਜਾਣਦੀ ਹੁਣ ਜਿਹੜੇ 1.4 ਮਿਲੀਅਨ ਏਕੜ ਹੋ ਗਏ ਸੀਗੇ, ਹੈ ਨਾ, ਉਹ ਕਿਸੇ ਨੂੰ ਨਹੀਂ ਪਤਾ ਵੀ ਉਹ ਕੰਟਰੋਲ ਕਿੱਦਾਂ, ਕੀ ਇਫੈਕਟਸ ਕੀ ਹੋ ਰਹੇ ਆ। ਸੋ ਸਾਰੇ ਪੰਜਾਬੀਆਂ ਨੂੰ ਆਪਾਂ ਤਾਂ ਸਾਰੇ ਫਾਰਮਰਾਂ ਨੂੰ ਬੇਨਤੀ ਵੀ ਕਰਦੇ ਆ
ਬਈ ਤੁਸੀਂ ਜੇ ਆਊਟਰੀਚ ਕਰੋ ਸਾਰਿਆਂ ਨੂੰ, ਜਾਣੀ ਦੀ ਆਪਦੇ ਜਿਹੜੇ ਵੋਟ ਆ ਨਾ ਉਹ ਜੇ ਤੁਹਾਡੀ ਨਹੀਂ ਵੈਲਿਡ ਤੁਹਾਨੂੰ ਅੱਗੇ ਆਉਂਦਾ ਆਲਮੰਡ ਬੋਰਡਸ ਤੋਂ, ਹੈਨਾ, ਤੇ ਉਹ ਦੱਸੋ, ਨਹੀਂ ਤਾਂ ਫਿਰ ਉਹਦੀ ਕਾਪੀ ਵੀ ਆਪਾਂ ਡਿਸਟ੍ਰੀਬਿਊਟ ਕਰ ਦਿਆਂਗੇ WhatsApp ਪੇਜ ਤੇ ਪੱਗ ਦੇ ਪੇਜ ਤੇ, ਵੀ ਲੀਸਟ ਵੀ ਸਾਰੇ ਜਾਣਦੀ ਤੁਸੀਂ ਵੋਟ ਪਾਵੋ। ਜੀ ਜਿਹੜੇ ਵੀ ਐਲੀਮੈਂਟ ਗਰੋ ਕਰਦੇ ਆ, ਜਿਹੜੇ ਬਦਾਮ ਗਰੋ ਕਰਦੇ ਆ। ਤੇ ਇਹਦੇ ਲਈ ਮਲਵਿੰਦਰ ਨੈਕਸਟ ਵੀਕ ਆਊਗਾ, ਜੇ ਕੋਈ ਕੁਐਸਚਨ ਹੋਣੇ ਉਹਨੂੰ ਪੁੱਛ ਸਕਦੇ ਆ। ਬਹੁਤ ਉਹ UCLA ਤੋਂ ਗ੍ਰੈਜੂਏਟਡ ਆ, ਆਪਦੇ ਇੱਥੇ ਆਲਮੰਡ ਖੇਤੀ ਵੀ ਕਰਦੇ ਆ ਤੇ ਪ੍ਰੋਸੈਸਿੰਗ ਵੀ ਕਰਦੇ ਆ। ਤੇ ਵਾਲਨਟ ਬੋਰਡ ਦੇ ਲਈ ਕੌਣ ਆ? ਤੇ ਵਾਲਨਟ ਬੋਰਡ ਦੇ ਲਈ ਮਨਵੀਰ ਜੌਲ ਆ, ਉਹਦਾ ਯੂਨੀਵਰਸਿਟੀ ਤੋਂ। ਠੀਕ ਹੈ। ਉਹ ਵੀ ਬੜਾ ਜਾਣਦੀ ਆਊਟਗੋਇੰਗ, ਵੈਰੀ ਇੰਟੈਲੀਜੈਂਟ, ਬੜੇ ਲੋਕਾਂ ਦੇ ਜਾਣਦੀ, ਉਹ ਖੇਤ ਵੀ ਮੈਨੇਜ ਕਰਦਾ ਰਿਹਾ, ਬਹੁਤ ਲੋਕਾਂ ਦੀ ਹੈਲਪ ਕਰਦਾ ਹੈਗਾ। ਜਿੰਨਾ ਜਾਣਦੀ ਵਾਲਨਟ ਦਾ ਭੱਠਾ ਬੈਠਾ ਗਾ ਹੈ, ਜਿੱਥੇ ਪ੍ਰਾਈਸ ਆਈ ਆ ਉਹਦੀਆਂ ਉਹੀ ਆ ਕਿ ਜਿਹੜੀਆਂ ਡਿਸੀਜਨ ਮੇਕਿੰਗਸ ਆ ਨਾ, ਜਿਹੜੀਆਂ ਟਾਪ ਤੇ ਹੁੰਦੀਆਂ, ਉਹ ਠੀਕ ਨਹੀਂ ਗਈਆਂ। ਠੀਕ ਹੈ। ਜੇ ਤਾਂ ਤੁਸੀਂ ਮੰਨਦੇ ਆ ਵੀ ਤੁਹਾਡੇ ਜਾਣਦੀ ਉਹ ਬਈ ਵਾਲਨਟ ਤੁਸੀਂ ਬਹੁਤ ਵਧੀਆ ਕਰ ਰਹੇ ਆ, ਫਿਰ ਤੁਹਾਨੂੰ ਚੇਂਜ ਦੀ ਲੋੜ ਨਹੀਂ, ਫਿਰ ਜਿਹਨੂੰ ਅੱਗੇ ਵੋਟਾਂ ਪਾਈਆਂ ਉਹਨੂੰ ਪਾ ਦਿਓ। ਪਰ ਜੇ ਚੇਂਜਸ ਮੰਗਦੇ ਆ, ਗਾਹਾਂ ਨੂੰ ਕੋਈ ਸਕਸੈਸ ਹੋਵੇ, ਫਿਰ ਆਪਾਂ ਨੂੰ ਜਿੱਦਾਂ ਮਨਵੀਰ ਮੈਨੀ ਜੌਲ ਕਹਿੰਦੇ ਆ ਸਾਰੇ, ਮੈਨੀ ਨੂੰ ਵੋਟ ਪਾਵੋ। ਬਈ ਜਾਣੀ ਦੀ ਮੈਨੀ ਦੇ ਤੋਂ ਵੀ ਆਪਾਂ ਨੈਕਸਟ ਵੀਕ ਆਨਲਾਈਨ ਗੱਲ ਕਰਾਂਗੇ ਆਪਣੇ ਇਸੇ ਪ੍ਰੋਗਰਾਮ ਤੇ ਜੀ। ਤੇ ਬੜੇ ਹੀ ਉਹਨਾਂ ਦੇ ਉਹਦੇ ਆਈਡੀਆਜ਼ ਹੈਗੇ ਆ, ਹਨਾ, ਜਿੰਨਾ ਮੈਂ ਉਹਦੇ ਨਾਲ ਜਿਹੜੇ ਵਾਲਮਾਰਟ ਫਾਰਮਰ ਦਾ ਤੁਸੀਂ ਆਪਣੇ ਕੁਐਸਚਨ ਤੁਹਾਡੇ ਹੋਏ ਤਾਂ ਤੁਸੀਂ ਉਸ ਦਿਨ ਵੀ ਪੁੱਛ ਲਿਓ, ਜੇ ਪਹਿਲਾਂ ਲਿਖਾਉਣੇ ਹੋਏ ਪਹਿਲਾਂ ਵੀ ਲਿਖਾ ਦਿਓ। ਉਹ ਡਿਸਟ੍ਰਿਕਟ 1 ਤੋਂ ਖੜਾ ਹੋਇਆ ਯੂਨੀਵਰਸਿਟੀ ਦੇ ਕੋਲੋਂ, ਵੀ ਉਸ ਤੇ ਜਾਣਦੀ ਸਾਰਿਆਂ ਨੂੰ ਚਾਹੀਦਾ ਵੀ ਸੇਮ ਤਰ੍ਹਾਂ ਬਈ ਉੱਥੇ ਵੋਟ ਕੌਣ ਪਾ ਸਕਦਾ, ਕਿੱਦਾਂ ਪਾਉਣੀ ਆ, ਹੈਨਾ। ਵੀ ਆਪਾਂ ਇਹ ਕੋਸ਼ਿਸ਼ ਹੈਗੀ ਵੀ ਜਾਣੀ ਦੀ ਜਿੰਨੇ ਵੀ ਇਹ ਡਿਫਰੈਂਟ ਇੰਸਟੀਟਿਊਸ਼ਨਸ ਆ, ਕੋਈ ਕਾਰਪੋਰੇਟਸ ਆ, ਹੈਨਾ, ਕੋਈ ਜਾਣੀ ਦੀ ਇਹ ਡਿਫਰੈਂਟ ਬੋਰਡਸ ਆ ਕਰਾਫਟਸ ਦੇ, ਉਹਨਾਂ ਦੇ ਵਿੱਚ ਸਾਡੇ ਜਿੰਨੇ ਜਾਣੀ ਦੀ ਆਉਣ ਵਾਲੇ ਮੁੰਡੇ ਪੰਜਾਬੀ ਹੋਣਗੇ, ਉਹਦੇ ਲਈ ਸਾਨੂੰ ਫਾਇਦਾ ਹੈਗਾ। ਬਈ ਉਹ ਕਿਉਂ ਨਹੀਂ, ਫਿਰ ਸਾਡਾ ਜਾਣਦੀ ਉੱਥੇ ਫਿਰ ਉਹ ਹੱਕ ਵੀ ਨਹੀਂ ਬਣਦਾ ਨਾ ਕਹਿਣ ਦਾ, ਬਈ ਕੰਪਲੇਨ ਕਰਨ ਦਾ, ਵੀ ਆਹ ਹੋ ਗਿਆ, ਇਦਾਂ ਹੋ ਗਿਆ, ਵੀ ਜੇ ਅਸੀਂ ਆਪ ਨਹੀਂ ਕਰ ਸਕਦੇ। ਹੁਣ ਆਪਰਚੁਨਿਟੀਜ਼ ਹੈਗੀਆਂ, ਇਹ ਦੋਨਾਂ ਦੇ ਜਾਣਦੀ ਆਪਾਂ ਇਹਨਾਂ ਨੂੰ ਸਕਸੈਸ ਬਣਾਉਣਾ, ਮੈਨੀ ਨੂੰ ਤੇ ਮਲਵਿੰਦਰ ਨੂੰ, ਦੋਨੇ M ਦੇ ਨਾਲ ਹੀ ਸ਼ੁਰੂ ਹੁੰਦੇ ਆ, ਹੈਨਾ, ਤੇ ਦੋਨੇ ਆਪਣੇ ਪੱਗ ਦੇ ਮੈਂਬਰ ਆ ਸਾਰੇ। ਅਸੀਂ ਤਾਂ ਪੱਗ ਵਾਲਿਆਂ ਨੂੰ ਰਿਕੁਐਸਟ ਕਰਦੇ ਆ, ਮੈਂਬਰਸ਼ਿਪ ਨੂੰ ਆਪਦੇ ਗੁਆਂਢੀਆਂ ਨੂੰ ਵੀ ਕਹੋ, ਹੋਰ ਵੀ ਜਾਣਦੀ ਦੱਸੋ ਸਭ ਨੂੰ, ਵੀ ਵੋਟ ਪਾਵੋ ਆ ਕੇ। ਜਾਣਦੀ ਇਹਨਾਂ ਨੂੰ ਅਸੀਂ ਜਨਰੇਸ਼ਨ ਹੁਣ ਨਵੀਂ ਆ ਰਹੀ ਆ, ਉਹਨਾਂ ਨੂੰ ਆਪਰਚੁਨਿਟੀ ਦੇਣੀ ਚਾਹੀਦੀ, ਕਿਉਂਕਿ ਆਪਾਂ ਹੁਣੇ ਫਿਕਰਮੰਦੀ ਜ਼ਾਹਰ ਕਰਕੇ ਹਟੇ ਜਸਬੀਰ ਜੀ, ਵੀ ਜਨਰੇਸ਼ਨ ਨਵੀਂ ਤਾਂ ਫਿਰ ਬਾਹਰ ਨੂੰ ਭੱਜਦੀ ਜਾਂਦੀ ਆ, ਤੇ ਜੇ ਕੋਈ ਆ ਰਿਹਾ ਅੱਗੇ ਤਾਂ ਮੌਕਾ ਸਾਂਭਣਾ ਚਾਹੀਦਾ ਆ, ਉਹ ਦੇਖਣਾ ਚਾਹੀਦਾ ਆ। ਤੇ ਜਿੱਦਾਂ ਤੁਸੀਂ ਕਿਹਾ ਵੀ ਐਟਲੀਸਟ ਡਿਸੀਜਨ ਮੇਕਿੰਗ ਦੇ ਵਿੱਚ ਤਾਂ ਤੁਹਾਨੂੰ ਐਟਲੀਸਟ ਅੰਦਰਲੀ ਗੱਲਬਾਤ ਦਾ ਤਾਂ ਪਤਾ ਲੱਗਦਾ ਰਹੇ ਵੀ ਕੀ ਕੁਛ ਜਿਹੜਾ ਇਸ ਦੇ ਵਿੱਚ ਚੱਲ ਰਿਹਾ ਹੈਗਾ। ਅਦਰਵਾਈਜ਼ ਕੌਣ ਕੀ ਕਰ ਜਾਂਦਾ, ਯੂ ਹੈਵ ਟੂ ਜਸਟ ਲਿਵ ਵਿਦ ਦਾ ਜਿਹੜੇ ਡਿਸੀਜਨ ਉਸ ਤੋਂ ਬਾਅਦ ਉਹਦੇ ਨਾਲ। ਜਦੋਂ ਤੁਸੀਂ ਹੁਣ ਦੇਖੋ, ਅਸੀਂ ਬੋਰਡ ਨੂੰ 3-4 ਸੈਂਟ ਦਿੰਨੇ ਆ ਪਾਉਂਡ ਪਿੱਛੇ, ਉਹ ਜਿਹੜੀ ਰਿਸਰਚ ਤੇ ਸਪੈਂਡ ਹੁੰਦਾ, ਜਿਹੜੀ ਮਾਰਕੀਟਿੰਗ ਐਕਸਪੈਂਡ ਕਰਨ ਤੇ ਸਪੈਂਡ ਹੁੰਦਾ, ਕਿਹੜੇ ਥਾਂ ਤੇ ਹੁੰਦਾ, ਮਾਰਕੀਟ ਸਾਈਜ਼ ਦਾ ਹੁੰਦਾ, ਉਹ ਸਾਰਾ ਕੰਟਰੋਲ ਉੱਥੋਂ ਆ ਰਿਹਾ ਹੈ ਨਾ। ਜੇ ਅਸੀਂ ਉਸ ਕੰਟਰੋਲ ਦੇ ਵਿੱਚ ਸਾਡਾ ਕੋਈ ਨਾ ਕੋਈ ਇਨਪੁਟਸ ਹੋਣਗੀਆਂ, ਅਸੀਂ ਉਸ ਨੂੰ ਇਫੈਕਟ ਕਰ ਸਕਦੇ ਹਾਂ, ਹੈਨਾ। ਸੋ ਬੇਸਿਕਲੀ ਆਲਮੰਡ ਬੋਰਡ ਨੇ ਅੱਗੇ ਬਹੁਤ ਵਧੀਆ ਕੰਮ ਕੀਤਾ, ਹੈਨਾ। ਜਿਹੜੇ ਅੱਗੇ ਉਹ ਫੈਮਿਲੀ ਫਾਰਮਸ ਵਾਲੇ ਰਨ ਕਰਦੇ ਸੀ, ਉਹ ਵੀ ਹੁਣ ਪ੍ਰਾਈਵੇਟਾਈਜੇਸ਼ਨ ਨੂੰ ਤੁਰ ਚੁੱਕੇ ਆ, ਹੈਨਾ, ਵੀ ਵੇਚਣਾ ਸ਼ੁਰੂ ਕਰ ਦਿੱਤਾ ਉੱਦਾਂ ਦਾ। ਤੇ ਵੀ ਹੁਣ ਇਹ ਹੈਗਾ ਗਾ ਵੀ ਜਾਣਦੀ ਟੂ ਸੇਵ ਫੈਮਿਲੀ ਫਾਰਮਸ, ਆਪਾਂ ਨੂੰ ਜਾਣੇ ਦੀ ਪੂਰਾ ਪਾਰਟਿਸਿਪੇਟ ਕਰਨਾ ਚਾਹੀਦਾ। ਜੀ ਬਿਲਕੁਲ। ਸੋ ਜ਼ਰੂਰ ਇਹਨਾਂ ਦੇ ਨਾਲ ਤੁਸੀਂ ਡੈਫੀਨੇਟਲੀ ਬਾਕੀ ਕਰਿਓ। ਹਾਂ, ਜੇ ਅਸੀਂ WhatsApp ਤੇ ਵੀ ਪਾਵਾਂਗੇ ਜਿਹੜਾ ਸਾਡਾ ਪੱਗ ਦਾ ਚੱਲਦਾ ਹੈਗਾ, ਵੀ ਕਿਸੇ ਨੂੰ ਕੁਐਸਚਨ ਹੋਵੇ, ਹੈਨਾ, ਹਾਂਜੀ ਜ਼ਰੂਰ ਪੁੱਛੋ, ਤੁਸੀਂ ਕਿਸੇ ਪਲੇਟਫਾਰਮ ਤੇ ਪੁੱਛ ਸਕਦੇ ਆ, ਹੈਨਾ। ਜੇ ਤੁਸੀਂ ਨਹੀਂ ਪੁੱਛਣਾ, ਸਾਨੂੰ ਦੱਸ ਦਿਓ, ਅਸੀਂ ਤੁਹਾਨੂੰ ਪੁੱਛ ਕੇ ਦੱਸ ਦਿਆਂਗੇ ਵੀ ਮਲਵਿੰਦਰ ਤੇ ਮੈਨੀ ਦੇ ਉਹਨਾਂ ਦੇ ਆਪਦੇ ਵਿਊਜ਼ ਕੀ ਆ, ਕੀ ਕਰਨਾ। ਨਹੀਂ ਪੁੱਛੋ, ਦੈਟਸ ਓਕੇ। ਜੇ ਤੁਹਾਨੂੰ ਲੱਗਦਾ ਵੀ ਉਹਨਾਂ ਨੂੰ ਅਨਕੰਫਰਟੇਬਲ ਵੀ ਕਰਦੇ ਆ, ਦੈਟਸ ਫਾਈਨ। ਉਹ ਉਸ ਮੈਂਬਰਸ਼ਿਪ, ਉਹ ਬੋਰਡ ਮੈਂਬਰ ਬਣਨ ਦਾ ਮਤਲਬ ਹੀ ਇਹ ਆ, ਦੇ ਹੈਵ ਟੂ ਆਨਸਰ ਅਨਕੰਫਰਟੇਬਲ ਕੁਐਸਚਨਸ ਟੂ। ਉਹ ਤਾਂ ਹੁੰਦਾ ਹੀ ਆ। ਸੋ ਉਹਨਾਂ ਨੂੰ ਪੁੱਛੋ, ਮਦਦ ਕਰੋ, ਪਤਾ ਲੱਗੇ ਕੀ ਵੀ ਇਹ ਸਾਰਾ ਕੁਛ ਜਿਹੜਾ ਉਹ ਹੋ ਰਿਹਾ ਆ, ਤਾਂ ਹੀ ਜਿਹੜਾ ਇਹ ਪਤਾ ਲੱਗਣਾ ਹੈ। ਸੋ ਡੈਫੀਨੇਟਲੀ ਮਲਵਿੰਦਰ ਤੇ ਮਨਵੀਰ ਜੌਹਲ ਆਲਮੰਡ ਬੋਰਡ ਤੇ ਵਾਲਨਟ ਬੋਰਡ ਦੇ ਲਈ ਜਿਹੜੇ ਖੜੇ ਨੇ, ਤੇ ਲੁੱਕ ਆਊਟ ਫॉर ਦਾ ਬੈਲਟ ਜਿਹੜੇ ਆਉਣਗੇ, ਤਾਂ ਉਸ ਦੇ ਲਈ
ਦੇਖਿਓ ਜ਼ਰੂਰ, ਤੇ ਜਿਹੜੇ ਉਹ ਇਲਾਕਿਆਂ ਦੇ ਵਿੱਚ ਹੈਗੇ ਆ ਤਾਂ ਫਿਰ ਤੁਸੀਂ ਉਸ ਹਿਸਾਬ ਦੇ ਨਾਲ ਜਿਹੜੀ ਉਹ ਵੋਟ ਪਾਇਓ। ਬਾਕੀ ਨੈਕਸਟ ਟਾਈਮ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਕੀ ਇਸ ਸਾਰੇ ਮਾਮਲੇ ਦੇ ਵਿੱਚ ਚੱਲ ਰਿਹਾ, ਕੀ ਉਹਨਾਂ ਦਾ ਵਿਜ਼ਨ ਹੈਗਾ ਆ ਭਵਿੱਖ ਦੇ ਵਿੱਚ, ਉਹ ਕੀ ਸੋਚਦੇ ਇਹਨਾਂ ਦੋਨਾਂ ਬੋਰਡਸ ਨੂੰ ਜਿਹੜਾ ਉਹ ਲੈ ਤੇ ਕੇ। ਅਸੀਂ ਇੱਕ ਹੋਰ ਵੀ ਬਹੁਤ ਇਨਕਰੇਜ ਕਰਦੇ ਹਾਂ, ਜਿੱਦਾਂ ਮਲਵਿੰਦਰ ਮੈਨੀ ਦੋਨਿਆਂ ਨੇ ਜਾਣੇ ਦੀ ਬਾਹਰ ਆਏ ਆ, ਜਾਣ ਦੀ ਇਨੀਸ਼ੀਏਟਿਵਸ ਲਏ ਆ। ਹੋਰ ਵੀ ਜਿਹੜੇ ਆ ਸਾਡੇ ਪੰਜਾਬੀ ਆ, ਹਨਾ, ਜਿਹੜੇ ਹੋਰ ਬੜੇ ਹੋਣਹਾਰ ਆ ਵੀ ਜਿਹੜੇ ਡਿਫਰੈਂਟ ਏਰੀਏ ਐਗ ਦੇ ਵਿੱਚ ਹੀ ਕਰਦੇ ਆ, ਕਈ ਐਗ ਤੋਂ ਬਿਨਾਂ ਵੀ ਜਾਣ ਦੀ ਕਾਰਪੋਰੇਟਸ ਹੈਡ ਕਰਦੇ ਆ। ਵੀ ਸਾਰਿਆਂ ਨੂੰ ਆਵੋ, ਪਾਰਟਿਸਿਪੇਟ ਕਰੋ, ਪਲੇਟਫਾਰਮ ਨੂੰ ਤੁਸੀਂ ਉੱਪਰ ਚੁੱਕੋ ਤੇ ਆਪ ਜਾਣੇ ਦੀ ਇਨਵੋਲਵ ਹੋ ਕੇ ਤਾਂ ਇਹ ਸਿਰਫ ਇਉਂ ਨਹੀਂ ਅਸੀਂ ਬੋਰਡ ਤੇ ਵੀ ਇਨਵੋਲਵਡ ਹੋਣਾ, ਗਾਹਾਂ ਨੂੰ ਵਿਜ਼ਨ ਹੋਣੀਆਂ ਚਾਹੀਦੀਆਂ ਵੀ ਸਾਡੇ ਪੰਜਾਬੀਆਂ ਦੀ ਬਲੂ ਡਾਇਮੰਡ ਵਰਗੀ ਕੋਈ ਨਾ ਕੋਈ ਆਪਣੀ ਹੋਵੇ ਚੀਜ਼, ਤੇ ਜਿਹੜੀ ਜਾਣਦੀ ਅਸੀਂ ਜਦੋਂ ਇਸ਼ੂਜ਼ ਆਉਂਦੇ ਆ ਉਹ ਇਸ਼ੂਜ਼ ਇੰਨੇ ਨਾ ਪੇਨਫੁਲ ਨਾ ਹੋਣ, ਹਨਾ, ਤੇ ਨਹੀਂ ਫਿਰ ਜਿਹੜੇ ਜਾਣਦੀ ਡਿਸੀਜਨਸ ਆਉਂਦੀਆਂ ਉਹ ਕੰਟਰੋਲਸ ਦਾ ਪਤਾ ਹੀ ਆ। ਜੀ ਬਿਲਕੁਲ। ਤੇ ਜਾਂਦੇ ਜਾਂਦੇ ਸਮਾਂ ਵੀ ਆਪਣਾ ਸਮਾਪਤੀ ਦੇ ਵੱਲ ਨੂੰ ਆ। ਰੀਸੈਂਟਲੀ ਕਾਂਗਰੈਸ਼ਨਲ ਲੋਕਾਂ ਦੇ ਨਾਲ, ਕਾਂਗਰਸਮੈਨ ਦੇ ਨਾਲ ਗੱਲਬਾਤ ਦੁਬਾਰਾ ਹੋਈ ਹੈ, ਅੰਗੇਜ ਹੋਏ ਆ ਪਾਣੀ ਨੂੰ ਲੈ ਕੇ। ਬਿਗ ਮੈਲਟ ਇਜ਼ ਕਮਿੰਗ ਕਹਿੰਦੇ ਆ, ਹਨਾ, ਵੀ ਪਾਣੀ ਆ, ਫਲੱਡਿੰਗ ਆ, ਬੜਾ ਕੁਛ ਜਿਹੜਾ ਉਹ ਹੋਣਾ ਆ। ਸੋ ਫਾਰਮਰਸ ਉਹਦੇ ਲਈ ਪ੍ਰਪੇਅਰ ਵੀ ਕਿੱਦਾਂ ਕਰਨ, ਜੇ ਦਰਿਆਵਾਂ ਦੇ ਲਾਗੇ ਉਹਨਾਂ ਦੇ ਉਹ ਹੈਗੇ ਆ, ਤੇ ਬਾਕੀ ਕਾਂਗਰਸਮੈਨ ਵਗੈਰਾ ਉਹ ਕੀ ਲਾਅ ਮੇਕਰਸ ਕੀ ਕਹਿ ਰਹੇ ਆ। ਦੇਖੋ ਕਰਨਵੀਰ, ਦੋ ਸਿਚੁਏਸ਼ਨਸ ਤਾਂ ਬਹੁਤ ਕ੍ਰਿਟੀਕਲ ਆ। ਜਿੰਨੀ ਮੀਂਹ ਤੋਂ ਫਲੱਡਿੰਗ ਹੋਈ ਆ, ਜਿੰਨੀ ਡਿਸਟਰਕਸ਼ਨ ਹੋਈ ਆ ਸਾਊਥ ਦੇ ਵਿੱਚ, ਉਹਦੇ ਡਾਇਰੈਕਟ ਰਿਸਪਾਂਸਿਬਲ ਪਾਲਿਸੀ ਮੇਕਰਸ ਆ, ਹੈਨਾ, ਉਹਦੀ ਕੋਈ ਸ਼ੱਕ ਨਹੀਂ ਗੀ। ਉਹਨਾਂ ਨੂੰ ਤਾਂ ਫਾਰਗ ਨਹੀਂ ਕਰ ਸਕਦੇ, ਉਹਨੂੰ ਫਾਰਗ ਨਹੀਂ ਕਰ ਸਕਦੇ ਵੀ ਜਿੰਨੀ ਨੈਗਲੈਕਟ ਹੋਇਆ ਵਿਆ ਸੀਗਾ ਇਹ ਏਰੀਆ, ਵੀ ਜੇ ਅੱਗੇ ਡਰਾਊਟ ਆ ਗਿਆ ਵੀ ਤੁਸੀਂ ਸਪੈਂਡ ਹੀ ਨਹੀਂ ਕਰਨੇ, ਹੈਨਾ, ਹੋਰ ਪਾਸੇ ਫੋਕਸ ਰੱਖੋ, ਇਉਂ ਨਹੀਂ ਵੀ ਦੂਜੇ ਪਾਸੇ ਨਾ ਰੱਖੋ, ਪਰ ਵੀ ਜਾਨੀ ਤੁਹਾਨੂੰ ਓਵਰਆਲ ਇਹ ਨੈਗਲੈਕਟ ਦਾ ਕਰਕੇ ਇੰਨਾ ਡੈਮੇਜ ਹੋਇਆ ਕੈਲੀਫੋਰਨੀਆ ਦੇ ਫਾਰਮਿੰਗ ਤੇ ਹੋਰ ਵੀ ਕਮਿਊਨਿਟੀਆਂ ਦੇ ਜਿਹੜਾ ਸਿਸਟਮ ਹੋਇਆ, ਉਹਦੇ ਨਾਲ ਜਦੋਂ ਫਿਰ ਹੁਣ ਗੱਲਾਂ ਕਰੀ ਦੀਆਂ ਆਪਣੇ ਨਵੇਂ ਇਲੈਕਟਡ ਕਾਂਗਰਸਮੈਨ ਇੱਥੋਂ ਤਾਂ ਜਾਣੀ ਦੀ ਸਾਰੇ ਪਾਰਟਿਸਿਪੇਟ ਕਰਦੇ ਆ, ਹੈਨਾ, ਜਿੱਦਾਂ ਦੇਖਿਆ ਸੀ ਜਿਮ ਕਾਸਟਾ ਸੀਗਾ ਸਿਓਮੇ ਦੇ ਵਿੱਚ, ਉਹਦੇ ਨਾਲ ਵੀ ਆਮ ਪ੍ਰੈਟੀ ਸ਼ੋਰ ਗੱਲਾਂ ਹੋਈਆਂ ਹੋਣਗੀਆਂ। ਜਾਨ ਡਰਾਟੇ ਸੀਗਾ, ਉਹ ਪਿਛਲੇ ਵੀਕ ਵੀ ਕਹਿੰਦਾ ਵਿਸਾਖੀ ਤੇ ਸੀਗਾ ਨਗਰ ਕੀਰਤਨ ਤੇ, ਹੈਨਾ। ਸੋ ਹੁਣ ਜਿਹੜੀਆਂ ਆਪਾਂ ਨੂੰ ਕੱਲ ਮੇਰੀ ਗੱਲ ਵੀ ਹੋਈ ਸੀ ਜਾਨ ਦੇ ਨਾਲ, ਉਹਨੇ ਡਿਸਕਸ਼ਨ ਹੋਈ ਆ ਵੀ ਜਾਣੀ ਦੀ ਜਿਹੜਾ ਕੁਐਸਚਨ ਉਹੀ ਆਉਂਦਾ ਰਹਿੰਦਾ ਵੀ ਅਸੀਂ ਡਰਾਊਟ ਤੋਂ ਓਵਰ ਹੋ ਚੁੱਕੇ ਆ ਕਿ ਨਹੀਂ, ਹੈਨਾ, ਇੰਪੈਕਟਸ ਕੀ ਹੋ ਰਿਹਾ, ਵੀ ਇੰਨਾ ਵੀ ਮੀਂਹ ਪਿਆ ਇਹਦੇ ਨਾਲ ਕੋਈ ਚੇਂਜ ਨਹੀਂ ਹੋਇਆ। ਜਿਹੜਾ ਸਿਗਮਾ ਗਾ ਉਹ ਸਿਗਮਾ ਇੰਪਲੀਮੈਂਟੇਸ਼ਨ ਹੋਣੀ ਆ, ਜਿਹੜੀ ਸੀਵੀ ਸਾਲਟ ਦੇ ਗਾਹਾਂ ਰਹੇ ਉਹ ਹੋਣੇ ਆ, ਹੈਨਾ। ਹੁਣ ਇਹ ਜਾਣਦੀ ਫਿਰ ਨੈਕਸਟ ਕੁਐਸਚਨ ਇਹਨਾਂ ਨੂੰ ਇਹੀ ਹੁੰਦਾ ਵੀ ਅਸੀਂ ਕੀ ਕਰ ਸਕਦੇ ਆ। ਸਾਰਿਆਂ ਦੇ ਆਪਦੇ ਵਿਜ਼ਨਸ ਆ ਜਿਹੜੇ ਉਹ ਪੁਸ਼ ਕਰ ਰਹੇ ਆ, ਵਾਸ਼ਿੰਗਟਨ DC ਤੋਂ ਲੈ ਕੇ ਇੱਥੇ। ਆਪਾਂ ਥੋੜੇ ਚਿਰ ਨੂੰ ਜਾਣਦੀ ਇਹ ਜਿੰਨੇ ਵੀ ਕਾਂਗਰਸਮੈਨ ਆ ਉਹਨਾਂ ਨੂੰ ਓਪਨਲੀ ਪਲੇਟਫਾਰਮ ਦੇਵਾਂਗੇ, ਕੋਈ ਡੈਮੋਕ੍ਰੈਟ ਹੋਵੇ, ਰਿਪਬਲਿਕਨ ਹੋਵੇ, ਸਾਡਾ ਤਾਂ ਮੇਨ ਮਕਸਦ ਹੈਗਾ ਵੀ ਜਾਣਦੀ ਉਹ ਪ੍ਰੋਬਲਮ ਸੋਲਵ ਕਰੇ। ਜਿਹੜਾ ਮੂਹਰੇ ਹੋ ਕੇ ਕਰਦਾ ਉਹਨੂੰ ਲਿਆ ਕੇ ਆਪਾਂ ਨੈਕਸਟ ਥੋੜੇ ਚਿਰ ਦੇ ਵਿੱਚ ਇਹ ਵੀ ਡਾਇਲਾਗ ਹੋਊਗਾ ਵੀ ਜਾਣੀ ਜਿਹੜੇ ਕਰੰਟ ਇਸ਼ੂਜ਼ ਹੈਗੇ ਆ ਕੈਲੀਫੋਰਨੀਆ ਦੇ, ਉਹ ਆਪਾਂ ਇੱਥੇ ਪੰਜਾਬੀ ਰੇਡੀਓ USA ਤੇ ਐਡਰੈਸ ਕਰ ਸਕੀਏ। ਉਹਨਾਂ ਨੇ ਵੀ ਬੜਾ ਜਾਣੀ ਦੀ ਓਪਨਲੀ ਕਿਹਾ ਵੀ ਅਸੀਂ ਮੈਂ ਆਉਣ ਨੂੰ ਤਿਆਰ ਹਾਂ, ਬਹਿ ਕੇ ਜਾਣ ਦੀ ਜਿਹੜਾ ਮੇਰਾ ਨਵਾਂ ਪਲਾਨ ਆ, ਨਵੀਂ ਸਟ੍ਰੈਟਜੀ ਆ, ਰੋਲ ਆਊਟ ਕਰ ਰਹੇ ਆ, ਕੁਝ ਕੰਮ ਕਰ ਰਹੀ ਆ, ਕਿਤੇ ਉਹਨਾਂ ਨੂੰ ਸਾਡੀ ਵੀ ਹੈਲਪ ਦੀ ਲੋੜ ਆ, ਹੈਨਾ, ਜਿੱਥੇ ਉਹਨਾਂ ਨੂੰ ਪਬਲਿਕ ਦੀ ਹੈਲਪ ਦੀ ਲੋੜ ਆ ਉੱਥੇ ਅਸੀਂ ਖੁੱਲ ਕੇ ਕਰੀਏ। ਤੇ ਇਵੈਂਟਸ ਆ ਰਹੇ ਆ, ਦੇਖੋ ਵੀ ਆਪਾਂ ਇਉਂ ਨਹੀਂ ਇੱਥੇ ਜਿਹੜੇ ਲੋਕਲ ਆ ਵੀ ਸਾਰੇ ਹੀ ਆਪਦੇ ਜਿਹੜੇ ਏਰੀਏਜ਼ ਦੇ ਹੈਗੇ ਆ। ਹੁਣ ਕੁਐਸਚਨ ਪੁੱਛਣ ਦਾ ਟਾਈਮ ਆ ਗਿਆ ਗਾ ਕਿ ਜਾਣੀ ਦੀ ਵੀ ਇਲੈਕਸ਼ਨ ਓਵਰ ਹੋਈ ਵੀ ਆ, 2 ਸਾਲ ਹੈਗੇ ਆ, ਵੀ ਅਗਲੇ 1 ਸਾਲ ਤੱਕ ਤੁਸੀਂ ਕਰਨ ਜਾਣੀ ਦੀ ਕਿਹੜੀ ਅਸੀਂ ਏਰੀਆ ਤੇ ਫੋਕਸ ਕਰੀਏ ਤੇ ਕਿਹੜੇ ਅਸੀਂ ਰੈਜ਼ੋਲੂਸ਼ਨ ਮੰਗਦੇ ਆ, ਹਨਾ, ਉਹ ਜਾਣਦੀ ਇਸ ਤੇ ਜਾਣਦੀ ਸਾਰੇ ਪਲੇਟਫਾਰਮ ਤੇ ਲਿਆ ਕੇ ਆਪਾਂ ਉਹ ਓਪਨਲੀ ਜਿੰਨੀ ਡਿਸਕਸ਼ਨ ਹੋਊ ਉਹਨਾਂ ਸਾਰਿਆਂ ਨੂੰ ਹੀ ਫਾਇਦਾ ਹੋਊ ਉਹਦਾ। ਜੀ
ਜੀ ਬਿਲਕੁਲ। Yeah. ਸੋ ਡੈਫੀਨਿਟਲੀ ਜਿੱਦਾਂ ਕਿਹਾ ਵੀ ਇਲੈਕਸ਼ਨਾਂ ਤਾਂ ਇੱਥੇ ਆਈ ਰਹਿੰਦੀਆਂ ਆ, Yeah. ਤੇ ਇਹ ਲਾਅ ਮੇਕਰਸ ਨੂੰ ਫੜਿਆ ਕਰੋ, ਇਹਨਾਂ ਨੂੰ ਸ਼ੀਲਡ ਨਾ ਕਰਿਆ ਕਰੋ। ਨੋ ਡਾਊਟ ਆਪਾਂ ਨੂੰ ਹੁੰਦਾ ਵੀ ਅਸੀਂ ਆਪਣੇ ਕਈਆਂ ਨੂੰ ਲੱਗਦਾ ਵੀ ਕੰਮ ਕਰਾਉਣੇ, ਪਰ ਇਹ ਤੋਂ ਜ਼ਰੂਰੀ ਕੰਮ ਹੋਰ ਕੀ ਹੋ ਸਕਦੇ ਆ ਵੀ ਰੋਜੀ ਰੋਟੀ ਚੱਲਦੀ ਰਵੇ, ਤੁਹਾਡੇ ਬਿਜ਼ਨਸਿਸ ਚੱਲਦੇ ਰਹਿਣ, ਲੋਕ ਸੇਫ ਰਹਿਣ, ਲੋਕਾਂ ਨੂੰ ਹਰ ਕੁਛ ਦਹਾਕਿਆਂ ਬਾਅਦ ਆਪਣਾ ਕੰਮ ਨਾ ਬਦਲਣਾ ਪਵੇ। ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਰਹਿਣਾ ਚਾਹੀਦਾ ਆ, ਤੇ ਸਵਾਲ ਉਹਨਾਂ ਨੂੰ ਕਰਦੇ ਰਹਿਣਾ ਚਾਹੀਦਾ ਆ। ਜੇ ਤੁਹਾਡੀ ਉਹਨਾਂ ਨੂੰ ਸਪੋਰਟ ਦੀ, ਜੇ ਤੁਹਾਨੂੰ ਉਹਨਾਂ ਦੀ ਜ਼ਰੂਰਤ ਆ, ਤਾਂ ਉਹਨਾਂ ਨੂੰ ਵੀ ਤੁਹਾਡੀ ਵੋਟਾਂ ਦੀ ਜ਼ਰੂਰਤ ਆ, ਜਿਹੜੀ ਮੁੱਖ ਦੀ ਗੱਲ ਇਹ ਹੈਗੀ ਆ। ਤੇ ਥੈਂਕ ਯੂ ਜਸਬੀਰ ਜੀ ਗੱਲਬਾਤ ਕਰਨ ਦੇ ਲਈ। ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ ਆ, ਮਿਲਦੇ ਹਾਂ ਜੀ ਫਿਰ ਅਗਲੀ ਵਾਰੀ। ਰਾਜ ਮਿਹਰਬਾਨੀ। ਕਰਮਵੀਰ, ਧੰਨਵਾਦ। ਸਤਿ ਸ਼੍ਰੀ ਅਕਾਲ। ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ।